ਕਿਵੇਂ ਇਲੈਕਸ਼ਨ ਕਮਿਸ਼ਨਰ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਯੂਪੀ ਵਰਗੀ ਸਟੇਟ 'ਚ 5 ਚਰਨਾਂ 'ਚ ਜਿਹਦੇ 'ਚ ਕਿ 3 ਹਫ਼ਤੇ ਦਾ ਗੈਪ ਦੇ ਕੇ ਚੋਣਾਂ ਕਰਵਾਈਆਂ ਜਾਣ, ਜਦੋਂ ਕਿ ਜਿਸ ਮੁਲਕ ਦੇ ਕੋਲ 2 ਮਿਲੀਅਨ ਫੌਜ ਹੈ, ਲੱਖਾਂ ਦੀ ਗਿਣਤੀ 'ਚ ਪੈਰਾਮਿਲਟਰੀ ਹੈ ਔਰ 4 ਚੁਫੇਰੇ ਪੁਲਿਸ ਔਰ ਦੂਸਰੀ ਹੈ। ਸੋ ਇਹ ਆਪਣੇ ਆਪ 'ਚ ਹੀ ਦੱਸਦਾ ਸੀ ਕਿ ਰੂਲਿੰਗ ਪਾਰਟੀ ਨੂੰ ਐਡਵਾਂਟੇਜ ਦੇਣ ਲਈ ਕੈਲਕੂਲੇਟ ਕੀਤਾ ਗਿਆ ਕਿ ਕਿਹੜੇ ਹਿੱਸੇ 'ਚ ਵੋਟਾਂ ਪਵਾਈਆਂ ਜਾਣ, ਕਿਵੇਂ ਹੋਏ। ਸਟਰੋਂਗ ਰੂਮ ਜਿਨ੍ਹਾਂ ਦੇ ਵਿੱਚ ਜਿਹੜੀਆਂ ਜਿੱਥੇ ਵੋਟਾਂ ਪਈਆਂ ਉਹ EVM ਵੀ, ਜਿਹੜੀਆਂ ਆਊਟ ਆਫ ਯੂਜ਼ ਨੇ ਉਹ ਵੀ, ਸਾਰੀਆਂ ਧਿਰਾਂ ਨੂੰ ਦੱਸੇ ਬਿਨਾਂ, ਉਹਨਾਂ ਦੀ ਮੌਜੂਦਗੀ ਤੋਂ ਬਿਨਾਂ, ਔਰ ਉਹ ਕਿਤੇ ਲਿਜਾਈਆਂ ਹੀ ਨਹੀਂ ਜਾ ਸਕਦੀਆਂ। ਉਹ ਥਾਂ 'ਤੇ ਅੱਡ ਜਿਹੜੀਆਂ ਫੜੀਆਂ ਗੱਡੀਆਂ ਜਿਨ੍ਹਾਂ ਦੇ ਵਿੱਚ EVM ਮਸ਼ੀਨਾਂ ਲੱਦ ਕੇ ਲਿਜਾਈਆਂ ਜਾ ਰਹੀਆਂ ਸੀ, ਔਰ ਜਦੋਂ ਉਹਨਾਂ ਨੂੰ ਕਨਫਰੰਟ ਕੀਤਾ, ਰੋਕ ਲਏ ਗਏ। ਦੂਜਾ ਡਿਸਟ੍ਰਿਕਟ ਮੈਜਿਸਟ੍ਰੇਟ ਲੈਵਲ 'ਤੇ ਗੱਲ ਆਈ, ਨਹੀਂ ਜੀ ਇਹਨਾਂ ਨੂੰ ਮਸ਼ੀਨਾਂ ਨੂੰ ਟ੍ਰੇਨਿੰਗ ਲਈ ਲਿਜਾਇਆ ਜਾ ਰਿਹਾ ਸੀ। ਜਿਹਦੀ ਮਰਜ਼ੀ ਜਿੱਥੇ ਮਰਜ਼ੀ ਦਿਖਾਈ ਜਾ ਰਹੀ ਹੋਏ ਵੀ ਅਲਟੀਮੇਟਲੀ ਉਹਨਾਂ ਨੇ ਹਰ ਹਾਲਤ ਦੇ ਵਿੱਚ ਚੋਣ ਜਿੱਤਣੀ ਹੈ, ਉਹਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਿਆ। ਐਗਜ਼ਿਟ ਪੋਲਸ, ਕਿਉਂਕਿ ਇਹ ਜਿਹੜੀ ਸਾਈਕੋਲੋਜੀਕਲ ਵਾਰਫੇਅਰ ਹੁੰਦੀ ਹੈ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣਾ ਹੈ ਤੇ ਉਹਦੇ ਲਈ ਤੁਸੀਂ ਲੋਕਾਂ ਨੂੰ ਤਿਆਰ ਕਰਦੇ ਹੋ ਸਾਈਕੋਲੋਜੀਕਲੀ, ਮਨੋਵਿਗਿਆਨਕ ਤੌਰ 'ਤੇ। ਜਦੋਂ ਪੈ ਗਈਆਂ ਵੋਟਾਂ ਉਸ ਤੋਂ ਬਾਅਦ ਐਗਜ਼ਿਟ ਪੋਲਸ ਦੇ ਵਿੱਚ ਤੁਸੀਂ ਦੇਖੋਗੇ, ਔਰ ਜਿਹੜੇ ਤੁਸੀਂ ਕੱਲ੍ਹ ਦੇ ਨਤੀਜੇ ਨੇ, ਤੁਹਾਨੂੰ ਲੱਗੇਗਾ ਕਿ ਭਾਈ ਉਹ ਬਿਲਕੁਲ ਉਸੇ ਲਾਈਨ 'ਤੇ ਗਏ ਜੋ ਇਹਨਾਂ ਨੇ ਯੂਪੀ ਜਾਂ ਦੂਸਰੇ ਉੱਤਰਾਖੰਡ ਦੇ ਵਿੱਚ ਕੀਤਾ ਕਰਦੇ ਤਾਂ ਫਿਰ ਚੋਰੀ ਫੜੀ ਜਾਣੀ ਸੀ ਜੀ। ਸੋ ਇੱਥੇ ਉਹਨਾਂ ਨੇ ਕਿਹਾ ਵੀ ਕੋਈ ਨਹੀਂ, A ਟੀਮ ਨਾ ਸਹੀ B ਟੀਮ ਜਿਹੜਾ ਥੋੜ੍ਹੇ ਬਹੁਤ ਅੱਖਾਂ ਔਰ ਕੰਨ ਖੁੱਲ੍ਹੇ ਰੱਖਦਾ ਹੈ ਜਾਂ ਜਿਹਦਾ ਦਿਮਾਗ ਚੱਲਦਾ ਹੈ ਅਤੇ ਥੋੜ੍ਹਾ ਬਹੁਤ ਪੰਜਾਬ ਦਾ ਹਮਦਰਦ ਹੈ, ਉਹਨੂੰ ਕੋਈ ਇਹ ਸਮਝਣ ਦੀ ਦਿੱਕਤ ਨਹੀਂ ਹੈ ਵੀ ਇਹ ਪਾਰਟੀ ਅਲਟੀਮੇਟਲੀ RSS ਦੀ B ਟੀਮ ਹੈ, ਕਿਉਂਕਿ ਉਹ ਹਮੇਸ਼ਾ ਹੀ ਸਟ੍ਰੈਟਜੀ ਹੁੰਦੀ ਹੈ ਵੀ ਇੱਕ ਤੋਂ ਜਦੋਂ ਲੋਕਾਂ ਦਾ ਮਨ ਉਬ ਜਾਣਾ ਹੈ ਜਾਂ ਉਹਨੀਆਂ ਫੇਲਿਅਰਸ ਹੋਣੀਆਂ, ਤੁਸੀਂ ਉਹਦਾ ਅਲਟਰਨੇਟ ਤਿਆਰ ਕਰੋ। ਗੋਆ ਦੇ ਵਿੱਚ ਵੀ ਕਿੰਨਾ ਵਕਤ ਇਹਨੇ ਸਪੈਂਡ ਕੀਤਾ ਹੈ ਜੀ, ਉੱਤਰਾਖੰਡ ਦੇ ਵਿੱਚ ਵੀ ਕੀਤਾ ਹੈ। ਉਹੀ ਏਜੰਡਾ ਹੈ, ਉਹੀ ਰਾਸ਼ਟਰਵਾਦ ਹੈ, ਉਹੀ ਦੂਜਾ ਹੈ, ਪਰ ਉੱਥੇ ਕਿਤੇ ਹਾਜ਼ਰੀ ਵੀ ਨਹੀਂ ਇਹਨਾਂ ਦੀ ਲੱਗਦੀ ਹੈ, ਕਿਤੇ ਖਾਤਾ ਵੀ ਨਹੀਂ ਖੁੱਲ੍ਹਦਾ। ਔਰ ਹਾਲਾਂ ਇਸ ਤੋਂ ਪਿਛਲੀਆਂ ਚੋਣਾਂ ਦੇ ਵੇਲੇ ਜਦੋਂ 2017 ਦੇ ਵਿੱਚ ਸੀ, ਉਦੋਂ ਇੱਕ ਵੇਵ ਨਜ਼ਰ ਵੀ ਆਉਂਦੀ ਸੀ। ਡਾਇਸਪੋਰਾ ਸਿੱਖ ਕਮਿਊਨਿਟੀ ਵੱਡੀ ਗਿਣਤੀ ਦੇ ਵਿੱਚ, ਇਕੱਲਾ ਇਹੀ ਨਹੀਂ ਕਿ ਪੈਸਾ ਦਿੱਤਾ ਸੀ, ਵੱਡੀ ਗਿਣਤੀ ਦੇ ਵਿੱਚ ਉੱਥੇ ਪ੍ਰੈਜ਼ੈਂਸ ਵੀ ਦਿਖਾਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਚੋਣ ਨਤੀਜੇ ਜਿਹੜੇ ਪੰਜਾਬ ਦੇ ਵਿੱਚ ਤੇ ਭਾਰਤ ਦੇ 5 ਸੂਬਿਆਂ ਦੇ ਵਿੱਚ ਆਏ ਆ, ਉਸ ਨੂੰ ਮੁੱਖ ਰੱਖਦੇ ਆ ਜਿਹੜੀ ਇਹ ਡਿਸਕਸ਼ਨ ਹੈ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਕਰਨ ਜਾ ਰਹੇ ਹਾਂ। ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਅੱਜ ਬਣੇ ਹੋਏ ਆ। ਨੀਲਮ ਕੌਰ ਕੁਝ ਕਾਰਨਾਂ ਕਰਕੇ ਅੱਜ ਨਹੀਂ ਹੋਸਟ ਕਰ ਸਕੇ ਤੇ ਉਹਨਾਂ ਦੀ ਥਾਂ ਤੇ ਅੱਜ ਮੇਰੀ ਜ਼ਿੰਮੇਵਾਰੀ ਲੱਗੀ ਹੈ। ਸੋ ਆਓ ਅੱਜ ਦੇ ਇਸ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੁਨੀਆ ਭਰ 'ਚ ਸਾਡੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ। ਅੱਜ 10 ਮਾਰਚ ਹੈ, ਕੱਲ੍ਹ ਚੋਣ ਨਤੀਜੇ ਆਏ ਨੇ ਤੇ ਅੱਜ 27 ਫੱਗਣ 553 ਦਾ ਜਿਹੜਾ ਦਿਨ ਹੈਗਾ ਨਾਨਕਸ਼ਾਹੀ ਸੰਮਤ ਦੇ ਮੁਤਾਬਕ। ਸੋ ਚੋਣ ਨਤੀਜਿਆਂ ਤੋਂ ਸ਼ੁਰੂ ਕਰੀਏ। ਪਹਿਲੇ ਸੈਗਮੈਂਟ ਦੇ ਵਿੱਚ ਜੇ ਮਤਲਬ 5 ਸੂਬਿਆਂ ਦਾ ਉਹ ਕਰਨਾ ਹੋਵੇ, ਮਤਲਬ ਹੁਣ ਗੋਆ ਸੀ, ਮਣੀਪੁਰ, ਉੱਤਰਾਖੰਡ, UP ਤੇ ਪੰਜਾਬ, 4 ਸੂਬਿਆਂ ਦੇ ਵਿੱਚ ਜਿਹੜੀ ਹੈ ਭਾਜਪਾ ਸਰਕਾਰ ਬਣਾਉਣ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ। ਸੋ ਇਹਨੂੰ ਜੇ ਇੰਡੀਅਨ ਕੰਟੈਕਸਟ ਦੇ ਵਿੱਚ ਦੇਖਣਾ ਹੋਵੇ, ਚੋਣ ਨਤੀਜਿਆਂ ਦੇ ਵਿੱਚ ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਪਾਰਟੀ UP ਦੇ ਵਿੱਚ ਸੀਟਾਂ ਲੈ ਗਈ, UP ਜਿੱਤ ਗਈ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹਨਾਂ ਦਾ ਜਿਹੜਾ ਪਾਰਟ ਹੋਊਗਾ ਉਹ ਅਗਲੀਆਂ ਚੋਣਾਂ ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਵੀ ਉਹੀ ਬਣਾਉਣਗੇ। ਸੋ ਐਤਕੀ ਇਹ BJP ਦੀ ਜਿਹੜੀ ਜਿੱਤ ਹੈ, ਕਿ ਇਹਨੂੰ ਕਿਵੇਂ ਦੇਖਿਆ ਜਾਵੇ ਆਉਣ ਵਾਲੇ ਸਮੇਂ ਦੇ ਲਈ ਵੀ ਤੇ ਸਾਰੇ ਪਰਸਪੈਕਟਿਵ, ਮਤਲਬ ਓਵਰਆਲ ਕਿਵੇਂ ਦੇਖਦੇ ਹੋ ਇਹ 5 ਸੂਬਿਆਂ ਦੇ ਜਿਹੜੇ ਚੋਣ ਨਤੀਜੇ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਵੀ ਔਰ ਟੀਵੀ 84 ਪੰਜਾਬ ਦੀ ਟੀਮ, ਦਿੱਲੀ ਬੇਸ ਸਾਡੇ ਬਿਊਰੋ ਚੀਫ ਔਰ ਸਾਰੇ ਉਹ ਐਕਸਪਰਟਸ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਤੁਸੀਂ ਪਿੱਛੇ ਬੀਤੀ ਰਾਤ ਆਲਮੋਸਟ 5 ਘੰਟੇ ਲਾਈਵ, ਜਿੱਥੇ ਹਰ ਪਲ ਬਦਲਦੀ ਚੋਣ ਸਥਿਤੀ ਉਸ ਦੇ ਉੱਤੇ ਰਿਪੋਰਟਿੰਗ ਕੀਤੀ, ਉੱਥੇ ਤੁਸੀਂ ਅੱਡ-ਅੱਡ ਮਾਹਿਰਾਂ ਦੇ ਨਾਲ ਜਿਹੜੀ ਹੈ ਗੱਲਬਾਤ ਕਰਕੇ ਵੀ ਦਰਸ਼ਕਾਂ ਨੂੰ ਕੀਲਿਆ, ਔਰ ਤਾਂ ਕਿ ਜਿਹੜੀ ਨਵੀਂ ਤਬਦੀਲੀ ਇਹਨਾਂ ਚੋਣਾਂ ਦੇ ਹਵਾਲੇ ਨਾਲ ਨਜ਼ਰ ਆ ਰਹੀ ਹੈ ਉਸ ਨੂੰ ਕਿਵੇਂ ਦੇਖਿਆ ਜਾਏ, ਪੰਜਾਬ ਤੇ ਉਹਦੇ ਕੀ ਇੰਪੈਕਟ ਹੋਣਗੇ, ਸਿੱਖ ਕੌਮ ਤੇ ਕੀ ਹੋਣਗੇ, ਓਵਰਆਲ ਨੈਸ਼ਨਲ ਪੋਲਿਟਿਕਸ ਤੇ ਕੀ ਹੋਣਗੇ। ਸੋ ਮੈਂ ਸਮਝਦਾ ਵੀ ਮੀਡੀਆ ਔਰ ਟੀਵੀ 84 ਸ਼ਾਇਦ ਇੱਕੋ ਇੱਕ ਚੈਨਲ ਸੀ ਜਿਸ ਨੇ ਖੁੱਲ੍ਹ ਕੇ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਔਰ ਖ਼ਾਸ ਤੌਰ ਤੇ ਸਿੱਖ ਪਰਸਪੈਕਟਿਵ ਤੋਂ ਔਰ ਖਾਲਿਸਤਾਨੀ ਪਰਸਪੈਕਟਿਵ ਤੋਂ, ਜਿਹੜੇ ਹੋਰ ਚੈਨਲ ਜਿਵੇਂ ਅੱਜ ਹੀ ਮੈਂ ਗੱਲ ਕਰਦਿਆਂ ਕਹਿ ਰਿਹਾ ਸੀ ਕਿ ਉੱਥੇ 2 ਕੈਟਾਗਰੀਜ਼ ਦੇ ਲੋਕ ਨੇ, ਜਾਂ ਮੀਡੀਆ 'ਚ ਵੀ ਤੁਹਾਨੂੰ 2 ਤਰ੍ਹਾਂ ਦੇ ਲੋਕ ਨਜ਼ਰ ਆਉਣਗੇ, ਇੱਕ ਜੁੱਤੀਆਂ ਚੱਟਣ ਵਾਲੇ ਨੇ, ਇੱਕ ਜੁੱਤੀਆਂ ਖਾਣ ਵਾਲੇ ਨੇ ਜੀ। ਸੋ ਦੋਨਾਂ ਦਾ ਰਾਹ ਕੋਈ ਔਖਾ ਰਾਹ ਨਹੀਂ ਹੈ, ਦੋਨਾਂ ਨੇ ਆਪਣੇ ਇਸ ਕਲਾ ਦੇ ਨਾਲ, ਜੁੱਤੀਆਂ ਚੱਟਣਾ ਵੀ ਇੱਕ ਆਰਟ ਹੈ ਤੇ ਜੁੱਤੀਆਂ ਖਾਣ ਵਾਲੇ ਵੀ ਖਾ ਕੇ ਜਿਹੜਾ ਹੈ ਉਹ ਉਹਨੂੰ ਇਵੇਂ ਪ੍ਰੈਜ਼ੈਂਟ ਕਰਦੇ ਨੇ ਜਿਵੇਂ ਉਹਨਾਂ ਨੂੰ ਕਿਸੇ ਨੇ ਆਨਰ ਕੀਤਾ ਹੋਏ। ਸੋ ਅਸੀਂ ਸੱਚ, ਹੱਕ, ਇਨਸਾਫ ਦੀ ਆਵਾਜ਼ ਔਰ ਪੰਜਾਬ ਦੇ ਆਵਾਮ ਦੀ ਆਵਾਜ਼, ਪੰਜਾਬ ਦੇ ਭਵਿੱਖ ਦੀ ਆਵਾਜ਼ ਬਣ ਕੇ ਜਿਹੜਾ ਇਹ ਸਾਰੇ ਜਿਹੜਾ ਵਰਤਾਰਾ ਉਹ ਚੋਣ ਡਰਾਮਾ ਹੋਏ, ਉਹ ਉੱਥੇ ਨਿੱਤ ਚੜ੍ਹਦੇ ਸੂਰਜ ਦੇ ਨਾਲ ਹੋ ਰਿਹਾ ਪ੍ਰੋਪੇਗੈਂਡਾ ਹੋਏ, ਉਹਨਾਂ ਦੀ IT ਸੈਕਟਰ ਕੀ ਕਰਦਾ ਹੈ, ਉਹਨਾਂ ਦਾ ਸੋਸ਼ਲ ਮੀਡੀਆ ਕੀ ਕਰਦਾ ਹੈ। ਸੋ ਸਾਡੀ ਇਹ ਕੋਸ਼ਿਸ਼ ਹੈ, ਬੇਸ਼ੱਕ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਭਾਈ ਸਾਰੀ ਐਕਸਕਲੂਸਿਵ ਜਾਂ ਅਲਟੀਮੇਟ ਟਰੂਥ ਦੇ ਅਸੀਂ ਕੋਈ ਝੰਡਾ ਬਰਦਾਰ ਹੈ, ਪਰ ਸਾਡੀ ਕੋਸ਼ਿਸ਼ ਇਹ ਜ਼ਰੂਰ ਹੁੰਦੀ ਹੈ ਕਿ ਭਾਈ ਅਸੀਂ ਸੱਚ ਦੀ ਗੱਲ ਨੂੰ ਅੱਗੇ ਲਿਆਈਏ। ਸੋ ਤੁਸੀਂ ਸਾਰੀ ਰਾਤ ਜਾਗਦੇ ਰਹੇ ਹੋ ਸਵੇਰ ਤੱਕ, ਔਰ ਮੈਨੂੰ ਵੀ ਇਹ ਮੌਕਾ ਬਣਿਆ ਕਿ ਮੈਂ ਉਸ ਪ੍ਰੋਗਰਾਮ ਨੂੰ ਵੀ ਦੇਖਿਆ, ਓਵਰਆਲ ਬਾਕੀ ਚੈਨਲਸ ਤੇ ਕੀ ਚੱਲ ਰਿਹਾ ਸੀ। ਸੋ ਮੈਂ ਸਮਝਦਾ ਵੀ ਟੀਵੀ 84 ਨੇ ਇਹਨਾਂ ਚੋਣਾਂ ਦੇ ਮੌਕੇ ਦੇ ਉੱਤੇ ਵੀ ਆਪਣੀ ਨਾ ਸਿਰਫ ਹਾਜ਼ਰੀ ਲਵਾਈ ਹੈ ਪਰ ਇੱਕ ਸੋਲਿਡ ਕਿਰਦਾਰ ਅਦਾ ਕੀਤਾ। ਥੈਂਕ ਯੂ ਜੀ। ਦੇਖੋ, ਪਹਿਲੀ ਗੱਲ, ਅਸੀਂ ਮੈਂ ਪਿਛਲੇ 2 ਦਿਨ ਤੋਂ ਇਹ ਮੈਨੂੰ ਪ੍ਰੀਮੋਨੀਸ਼ਨ ਸੀ ਕਿ ਰਿਜ਼ਲਟਸ ਕਿਸ ਡਾਇਰੈਕਸ਼ਨ 'ਚ ਜਾਣਗੇ, ਤੇ ਫਿਰ ਮੈਨੂੰ ਇਹ ਵੀ ਅੰਦਾਜ਼ਾ ਸੀ ਕਿ ਆਪਣੇ ਜਜ਼ਬਾਤੀ ਕਿਸਮ ਦੇ ਲੋਕ ਜਿਹੜੇ ਖਿਨ ਮੈਂ ਅਵਰ ਖਿਨੈ ਮੈਂ ਅਵਰਾ ਵਾਂਗ ਬਿਹੇਵ ਕਰਦੇ ਨੇ, ਉਹ ਕਿਵੇਂ ਉਦਾਸ ਵੀ ਹੋਣਗੇ, ਮਾਯੂਸ ਵੀ ਹੋਣਗੇ, ਆਪਣੇ ਲੋਕਾਂ ਦਾ ਗਾਲੀ ਗਲੋਚ ਵੀ ਕਰਨਗੇ। ਔਰ ਅੱਜ ਜੇ ਮੈਂ ਸਾਰਾ ਦਿਨ 'ਚ ਜੇ ਮੈਂ 40 ਕਾਲਾਂ ਲਈਆਂ ਨੇ ਤੇ ਆਲਮੋਸਟ ਉਹਨਾਂ 'ਚੋਂ 35 ਜਿਹੜੀਆਂ ਨੇ ਉਹ ਇਸ ਕਿਸਮ ਦੀਆਂ ਹੀ ਸੀ। ਹਾਲਾਂਕਿ ਅਸੀਂ ਪਿਛਲੇ 2 ਦਿਨ ਤੋਂ ਇਹ ਦੱਸ ਰਹੇ ਸੀ ਕਿ ਇਹ ਕਿਸ ਡਾਇਰੈਕਸ਼ਨ 'ਚ, ਹੁਣ ਤਾਂ ਮੈਂ ਅੱਜ ਇੱਕ ਨੂੰ ਜੋਕਿੰਗਲੀ ਕਿਹਾ ਸੀ, ਮੈਂ ਕਿਹਾ ਜੀ ਕਰੋਨਾ ਆਇਆ, 35-40 ਲੱਖ ਲੋਕ ਮਰ ਗਏ, ਇਹੀ ਗੰਗਾ ਹੈ, ਉਹੀ ਯੂਪੀ ਹੈ ਜਿੱਥੇ ਹਜ਼ਾਰਾਂ ਲਾਸ਼ਾਂ ਸਿਰਫ ਇਹੀ ਨਹੀਂ ਕਿ ਬੇਕਫਨ ਪਈਆਂ ਸੀ, ਉਹਨਾਂ ਨੂੰ ਕਿਵੇਂ ਜਿਹੜਾ ਹੈ ਉਸ ਨੂੰ ਕਵਰ ਅਪ ਕੀਤਾ ਗਿਆ, ਤੇ ਫਿਰ ਉਹਦਾ ਇਲਾਜ ਇਹ ਲੱਭਿਆ ਗਿਆ ਕਿ ਭਾਈ ਇੱਕ ਕਰੋਨਾ ਦੇਵੀ ਦਾ ਮੰਦਿਰ ਬਣਾਇਆ ਜਾਏ, ਔਰ ਵੱਡਾ ਮੰਦਿਰ ਜਿੱਥੇ ਕਿ ਪੂਜਾ ਕੀਤੀ ਗਈ। ਮੈਂ ਕਿਹਾ ਵੀ ਹੁਣ ਪਹਿਲਾਂ ਤਾਂ ਇਹ ਪ੍ਰਪੋਜ਼ ਕਰਨਾ ਚਾਹੀਦਾ ਹੈ ਕਿ ਇੱਕ EVM ਮਸ਼ੀਨਾਂ ਦਾ ਮੰਦਿਰ ਬਣਾਇਆ ਜਾਏ, ਕਿਉਂਕਿ EVM ਇੱਕ ਉਸ ਕਰਾਮਾਤ ਵਾਂਗ ਜਾਂ ਮਿਰੈਕਲ ਵਾਂਗ ਇਹਨਾਂ ਦੇ ਮੋਦੀ, ਯੋਗੀ, ਅਮਿਤ ਸ਼ਾਹ ਦੇ ਹੱਥ ਆਈ ਮਾਤਾ ਹੈ, ਜਿਹਦਾ ਕਮਾਲ ਕਿੱਥੇ ਕੀ ਹੈ। ਔਰ ਇਹ ਬਹੁਤ ਵਾਰ ਜਿਹੜੇ ਇਸ ਲੈਵਲ ਦੇ ਸਕੈਂਡਲ ਹੁੰਦੇ ਨੇ ਉਹਨਾਂ ਦੀ ਖਬਰ ਕਈ ਦਹਾਕੇ ਜਾਂ ਕਈ ਸਦੀਆਂ ਤੱਕ ਵੀ ਨਹੀਂ ਲੱਗਦੀ। ਹਾਂ, ਕਦੇ ਅਗਲੀ ਜਨਰੇਸ਼ਨ ਜਾਂ ਕੁਝ ਹੋਰ ਜਦੋਂ ਕਿ ਕੋਈ ਜ਼ਮੀਨ ਖੋਦ ਕੇ ਕੋਈ ਨਵੀਂ ਚੀਜ਼ ਨਿਕਲ ਆਏ ਤੇ ਉਹਦੇ 'ਚੋਂ ਹੋਏ ਵੀ ਇਹਨਾਂ ਨੇ ਕੀ ਕੀਤਾ। ਸੋ ਮੈਨੂੰ ਕਦੇ ਵੀ ਇਹ ਭੁਲੇਖਾ ਨਹੀਂ ਸੀ ਵੀ ਇਹ ਚੋਣ ਨਤੀਜੇ ਕੀ ਹੋਣਗੇ, ਕੀ ਡਾਇਰੈਕਸ਼ਨ ਪੁਆਇੰਟ ਆਊਟ ਕਰੇਗੀ। ਹਾਲਾਂਕਿ ਜੇ ਤੁਸੀਂ ਪਿਛਲੇ ਪੀਰੀਅਡ ਦੇ ਵਿੱਚ ਜਦੋਂ ਯੂਪੀ ਦੇ ਵਿੱਚ ਜਿਹੜੀ ਚੋਣ ਪ੍ਰਚਾਰ ਚੱਲ ਰਿਹਾ ਸੀ, ਔਰ ਤੁਸੀਂ ਦੇਖੋ ਕਿ ਕਿਵੇਂ ਜਿਹੜਾ ਕੰਟਰੋਲ ਹੈ ਮਸ਼ੀਨਾਂ ਤੋਂ, ਉਹਦਾ ਫਾਈਨਲ ਉਹਨਾਂ ਦਾ ਸੋਲਿਊਸ਼ਨ ਹੈ ਪਹਿਲੀ ਗੱਲ ਇਲੈਕਸ਼ਨ ਕਮਿਸ਼ਨ, ਔਰ ਕਿਵੇਂ ਇਲੈਕਸ਼ਨ ਕਮਿਸ਼ਨਰ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਯੂਪੀ ਵਰਗੀ ਸਟੇਟ 'ਚ 5 ਚਰਨਾਂ 'ਚ ਜਿਹਦੇ 'ਚ ਕਿ 3 ਹਫ਼ਤੇ ਦਾ ਗੈਪ ਦੇ ਕੇ ਚੋਣਾਂ ਕਰਵਾਈਆਂ ਜਾਣ, ਜਦੋਂ ਕਿ ਜਿਸ ਮੁਲਕ ਦੇ ਕੋਲ 2 ਮਿਲੀਅਨ ਫੌਜ ਹੈ, ਲੱਖਾਂ ਦੀ ਗਿਣਤੀ 'ਚ ਪੈਰਾਮਿਲਟਰੀ ਹੈ, ਔਰ 4 ਚੁਫੇਰੇ
ਪੁਲਿਸ ਔਰ ਦੂਸਰੀ ਹੈ। ਸੋ ਇਹ ਆਪਣੇ ਆਪ 'ਚ ਹੀ ਦੱਸਦਾ ਸੀ ਕਿ ਰੂਲਿੰਗ ਪਾਰਟੀ ਨੂੰ ਐਡਵਾਂਟੇਜ ਦੇਣ ਲਈ ਕੈਲਕੂਲੇਟ ਕੀਤਾ ਗਿਆ ਕਿ ਕਿਹੜੇ ਹਿੱਸੇ 'ਚ ਵੋਟਾਂ ਪਵਾਈਆਂ ਜਾਣ, ਕਿਵੇਂ ਹੋਏ। ਹੁਣ ਪੰਜਾਬ ਦੇ ਵਿੱਚ 20 ਫਰਵਰੀ ਨੂੰ ਵੋਟਾਂ ਪੈਂਦੀਆਂ ਨੇ ਤੇ 10 ਮਾਰਚ ਨੂੰ ਜਿਹੜਾ ਹੈ ਉਹ ਨਤੀਜੇ ਆਉਂਦੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ 18 ਦਿਨ ਜਿਹੜੇ ਨੇ ਉਹ ਬੇਸ਼ੱਕ ਕਹੀ ਜਾਓ ਜੀ ਸਟਰੋਂਗ ਰੂਮ ਉੱਥੇ ਬੈਠੇ ਇਹ ਉਹ, ਔਰ ਯੂਪੀ ਦਾ ਵਰਤਾਰਾ ਤਾਂ ਸਾਹਮਣੇ ਆ ਗਿਆ 2 ਦਿਨ ਪਹਿਲਾਂ, ਜਦੋਂ ਕਿ ਕਿਉਂਕਿ ਉੱਥੇ ਐਤਕੀ ਸੋਸ਼ਲਿਸਟ ਪਾਰਟੀ ਅਭਿਲੇਖ ਯਾਦਵ ਦੀ ਉਹ ਕਾਫੀ ਅਗਰੈਸਿਵ ਮੋਡ ਸੀ ਜੀ। ਉਹਨਾਂ ਦੇ ਵਲੰਟੀਅਰ ਵਰਕਰ ਜਿਹੜੇ ਨੇ 4 ਚੁਫੇਰੇ ਉਹ ਬੜੇ ਅਲਰਟ ਸੀ, ਔਰ ਉਹਨਾਂ ਨੇ 2 ਥਾਂ ਤੇ ਅੱਡ ਜਿਹੜੀਆਂ ਫੜੀਆਂ ਗੱਡੀਆਂ ਜਿਨ੍ਹਾਂ ਦੇ ਵਿੱਚ EVM ਮਸ਼ੀਨਾਂ ਲੱਦ ਕੇ ਰਜਾਈਆਂ ਜਾ ਰਹੀਆਂ ਸੀ, ਔਰ ਜਦੋਂ ਉਹਨਾਂ ਨੂੰ ਕਨਫਰੰਟ ਕੀਤਾ ਰੋਕ ਲਏ ਗਏ। ਦੂਜਾ ਡਿਸਟ੍ਰਿਕਟ ਮੈਜਿਸਟ੍ਰੇਟ ਲੈਵਲ ਤੇ ਗੱਲ ਆਈ, ਨਹੀਂ ਜੀ ਇਹਨਾਂ ਨੂੰ ਮਸ਼ੀਨਾਂ ਨੂੰ ਟ੍ਰੇਨਿੰਗ ਲਈ ਲਿਜਾਇਆ ਜਾ ਰਿਹਾ ਸੀ। ਹਾਲਾਂਕਿ ਸਾਬਕਾ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਮਿਸਟਰ ਕੁਰੈਸ਼ੀ NDTV ਦੇ ਉੱਤੇ ਗੱਲ ਕਰਦਿਆਂ ਦੱਸ ਰਹੇ ਸੀ ਕਿ ਕਿਸੇ ਵੀ ਹਾਲਤ 'ਚ, ਕਿਉਂਕਿ ਸਟਰੋਂਗ ਰੂਮ ਜਿਨ੍ਹਾਂ ਦੇ ਵਿੱਚ ਜਿਹੜੀਆਂ ਜਿੱਥੇ ਵੋਟਾਂ ਪਈਆਂ ਉਹ EVM ਵੀ, ਜਿਹੜੀਆਂ ਆਊਟ ਆਫ ਯੂਜ਼ ਨੇ ਉਹ ਵੀ, ਸਾਰੀਆਂ ਧਿਰਾਂ ਨੂੰ ਦੱਸੇ ਬਿਨਾ, ਉਹਨਾਂ ਦੀ ਮੌਜੂਦਗੀ ਤੋਂ ਬਿਨਾ, ਔਰ ਉਹ ਕਿਤੇ ਲਿਜਾਈਆਂ ਹੀ ਨਹੀਂ ਜਾ ਸਕਦੀਆਂ। ਔਰ ਇਹ ਸਾਰੇ ਤੋਂ ਇਹ ਸਾਹਮਣੇ ਆ ਗਿਆ ਸੀ ਕਿ ਭਾਈ ਜਿਹੜੇ ਚੋਣ ਮੁਹਿੰਮ ਦੇ ਵੇਲੇ ਵੇਵ ਜਿਹਦੀ ਮਰਜ਼ੀ ਜਿੱਥੇ ਮਰਜ਼ੀ ਦਿਖਾਈ ਜਾ ਰਹੀ ਹੋਏ ਵੀ ਅਲਟੀਮੇਟਲੀ ਉਹਨਾਂ ਨੇ ਹਰ ਹਾਲਤ ਦੇ ਵਿੱਚ ਚੋਣ ਜਿੱਤਣੀ ਹੈ, ਉਹਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਏ। ਸੋ ਉਹਨਾਂ ਨੇ ਪਹਿਲਾ ਜਿਹੜਾ ਉਹਨਾਂ ਦਾ ਇੰਸਟਰੂਮੈਂਟ ਚੀਫ ਇਲੈਕਸ਼ਨ ਕਮਿਸ਼ਨਰ, ਜਿਹਦੇ ਰਾਹੀਂ ਤਰੀਕਾਂ ਵੀ ਕਿਹੜੀ ਸਟੇਟ 'ਚ ਪੈਣੀਆਂ ਨੇ, ਕਿੰਨੇ ਚਰਨਾਂ 'ਚ ਪੈਣੀਆਂ ਨੇ, ਅਦਰਵਾਈਜ਼ ਇੱਕ ਐਫੀਸ਼ੀਐਂਟ ਮਸ਼ੀਨਰੀ 1.5 ਮਹੀਨੇ ਦੇ ਗੈਪ ਨਾਲ ਤੁਸੀਂ 5 ਸੂਬੇ ਕਵਰ ਕਰੋ। ਸੋ ਉਹ ਪਹਿਲਾਂ ਹੀ ਉਹਨਾਂ ਦੀ ਕਨਵੀਨੀਅੰਸ ਦੇ ਨਾਂ ਥੱਲੇ ਰੱਖੇ ਹੋਏ ਸੀ। ਸੈਕੰਡਲੀ ਅਸੀਂ ਇਹ ਦੇਖਿਆ ਕਿ ਕਿਵੇਂ ਕੋਵਿਡ ਦਾ ਬਹਾਨਾ ਬਣਾ ਕੇ ਜਿੱਥੇ ਵੀ, ਜੇ ਉਹਨਾਂ ਨੂੰ ਯੂਪੀ ਦੇ ਵਿੱਚ ਇਹ ਨਜ਼ਰ ਆਇਆ ਕਿ ਅਖਿਲੇਸ਼ ਯਾਦਵ ਦੀਆਂ ਰੈਲੀਆਂ ਦੇ ਵਿੱਚ ਲੱਖਾਂ ਲੋਕ ਪਹੁੰਚ ਰਹੇ ਨੇ, ਔਰ ਦੂਜੇ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਮਾੜਾ ਇੰਪੈਕਟ ਹੋਏਗਾ। ਇਹਨਾਂ ਦਾ ਆਪਣਾ ਹਾਲ ਇਹ ਸੀ ਕਿ ਪੰਜਾਬ 'ਚੋਂ ਮੋਦੀ ਖਾਲੀ ਮੁੜਿਆ, ਜਿਹੜੀ ਹੈ 70,000 ਕੁਰਸੀ ਰੱਖੀ ਹੋਈ ਹੈ, ਔਰ ਉੱਥੋਂ ਬਿਲਕੁਲ, ਔਰ ਉਹਨੂੰ ਆਪਣੀ ਜਾਨ ਦਾ ਬਹਾਨਾ ਬਣਾ ਕੇ ਉਹ ਡਰਾਮਾ ਪੰਜਾਬ ਦੇ ਹਵਾਲੇ ਨਾਲ ਹੋਇਆ ਹੀ ਹੋਇਆ ਜੀ। ਲੇਕਿਨ ਯੂਪੀ ਦੇ ਵਿੱਚ ਇਹ ਦੇਖਣ 'ਚ ਆਇਆ ਕਿ ਪ੍ਰਾਈਮ ਮਿਨਿਸਟਰ ਮੋਦੀ ਔਰ ਅਮਿਤ ਸ਼ਾਹ ਇਸ ਦੀਆਂ ਆਦਿੱਤਿਆਨਾਥ ਯੋਗੀ ਦੀਆਂ ਰੈਲੀਜ਼ ਵੀ ਖਾਲੀ ਕੁਰਸੀਆਂ ਨਜ਼ਰ ਆਈਆਂ, ਔਰ ਫੌਰਨ ਉਹਨਾਂ ਨੇ ਅਗੇਨ ਕੋਵਿਡ ਦਾ ਨਾਂ ਦੇ ਕੇ ਜੀ ਵੱਡੀਆਂ ਗੈਦਰਿੰਗਸ ਨਹੀਂ ਇਹ ਉਹ ਰੈਲੀਆਂ, ਮਾਰਚ ਦੇ ਉੱਤੇ ਪਾਬੰਦੀ। ਫਿਰ ਉਹਨਾਂ ਨੇ ਕਿਉਂਕਿ IT ਸੈਕਟਰ ਜਾਂ ਦੂਸਰੇ 'ਚ ਇਹਨਾਂ ਦੀ ਹੈਵੀ ਇਨਵੈਸਟਮੈਂਟ ਹੈ ਹਰ ਪਾਸਿਓਂ, ਇਹਨਾਂ ਨੇ ਜਿਹੜਾ ਪ੍ਰਚਾਰ ਦਾ ਢੰਗ ਡਿਜੀਟਲਾਈਜ਼ ਕੀਤਾ ਜਦੋਂ, ਤੇ ਉਹਦੇ 'ਚ ਜ਼ਾਹਰ ਹੈ ਕਿ ਅਖਿਲੇਸ਼ ਯਾਦਵ ਬੇਸ਼ੱਕ ਉਹਨੇ ਮੈਚ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੀਆਂ ਦੂਸਰੀਆਂ ਧਿਰਾਂ ਸੀ ਬਹੁਜਨ ਸਮਾਜ ਪਾਰਟੀ ਜਾਂ ਈਵਨ ਉਹ ਕੋਈ ਮੈਚ ਹੀ ਨਹੀਂ ਸੀ, ਕਿਉਂਕਿ ਉਹਨਾਂ ਨੇ ਉਸ ਨੂੰ ਹੀ ਅਲਾਉ ਕੀਤਾ। ਔਰ ਇਹੀ ਵਰਤਾਰਾ ਜਿਹੜਾ ਅਸੀਂ ਦੇਖਦੇ ਹਾਂ ਕਿ ਖਰੀਦੋ ਫਰੋਖਤ ਦਾ ਦੌਰ ਵੀ ਪੂਰਾ ਗਰਮ ਰਿਹਾ, ਕਿਵੇਂ ਉਹਨਾਂ ਨੇ ਕਿਸ ਨੂੰ ਕੀ, ਔਰ ਫਿਰ ਚੋਣ ਪ੍ਰਚਾਰ, ਕਿਉਂਕਿ ਇਲੈਕਸ਼ਨ ਕਮਿਸ਼ਨਰ ਦੀ ਇਲੈਕਸ਼ਨ ਕਮਿਸ਼ਨ ਉਸ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਕੋਈ ਵੀ ਕਮਿਊਨਲ ਐਂਗਲ ਜੇ ਉੱਥੇ ਉਹਨੂੰ ਨਾ ਦਿੱਤਾ ਜਾਏ। ਲੇਕਿਨ ਅਸੀਂ ਦੇਖਦੇ ਹਾਂ ਕਿ ਕਿਵੇਂ ਜੇ ਤਾਂ ਕਿਸੇ ਆਪੋਜੀਸ਼ਨ ਵਾਲੇ ਨੇ ਕੋਈ ਗੱਲ ਕੀਤੀ, ਕੇਸ ਵੀ ਰਜਿਸਟਰ ਹੋ ਗਿਆ, ਔਰ ਦੂਸਰਾ ਵੀ, ਲੇਕਿਨ ਇਹ ਸ਼ਰੇਆਮ ਮੋਦੀ ਵੀ, ਅਮਿਤ ਸ਼ਾਹ ਵੀ ਔਰ ਆਦਿੱਤਿਆਨਾਥ ਯੋਗੀ ਵੀ, ਜਦੋਂ ਹੁਣ ਯੋਗੀ ਖਲੋ ਕੇ ਕਹਿੰਦਾ ਕਿ ਲੜਾਈ 80-20 ਦੀ ਹੈ, 20% ਖਿਲਾਫ ਨੇ 80, ਜ਼ਾਹਰ ਹੈ ਕਿ ਉਹ ਇੱਕ ਪੋਲਰਾਈਜੇਸ਼ਨ ਦੀ ਲਾਈਨ ਦੇ ਰਿਹਾ ਸੀ। ਔਰ ਇਸੇ ਤਰ੍ਹਾਂ ਤੁਸੀਂ ਉਹਨਾਂ ਦੀਆਂ ਸਪੀਚਿਸ 'ਚੋਂ ਦਰਜਨਾਂ ਉਹ ਜਿਹੜੀਆਂ ਨੇ ਉਦਾਹਰਨਾਂ ਪਿਕ ਕਰ ਸਕਦੇ ਹੋ। ਸੋ ਇਹਨਾਂ ਹਾਲਾਤਾਂ ਦੇ ਵਿੱਚ 10 ਤਰੀਕ ਨੂੰ ਜਿਹੜਾ ਹੈ ਉਹ ਬਕਸੇ ਖੋਲ੍ਹੇ ਜਾਂਦੇ ਨੇ। ਹੁਣ ਜ਼ਾਹਰ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਉਸ ਸਾਰੇ ਪੀਰੀਅਡ ਦੇ ਵਿੱਚ ਹੀ ਨਤੀਜੇ ਤੈਅ ਸੀ, ਔਰ ਉਸ ਦਾ ਹੁਣ ਤੁਸੀਂ ਉਹਨਾਂ ਦਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਐਗਜ਼ਿਟ ਪੋਲਸ, ਕਿਉਂਕਿ ਇਹ ਜਿਹੜੀ ਸਾਈਕੋਲੋਜੀਕਲ ਵਾਰਫੇਅਰ ਹੁੰਦੀ ਹੈ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਣਾ ਹੈ ਤੇ ਉਹਦੇ ਲਈ ਤੁਸੀਂ ਲੋਕਾਂ ਨੂੰ ਤਿਆਰ ਕਰਦੇ ਹੋ ਸਾਈਕੋਲੋਜੀਕਲੀ, ਮਨੋਵਿਗਿਆਨਕ ਤੌਰ ਤੇ। ਸੋ ਸਾਈਕੋਲੋਜੀਕਲ ਵਾਰਫੇਅਰ 'ਚ ਫਿਰ ਉਹਨਾਂ ਨੇ 10 ਦੇ ਕਰੀਬ ਜਿਹੜੇ ਉਹਨਾਂ ਦੇ ਵੱਡੇ ਵੱਡੇ TV ਚੈਨਲ ਜਿਨ੍ਹਾਂ ਦੇ ਪੋਲ ਸਰਵੇਸ ਦੇ ਨਾਂ ਥੱਲੇ ਐਗਜ਼ਿਟ ਪੋਲਸ, ਕਿਉਂਕਿ ਹੋਇਆ ਜੀ ਪੋਲ ਸਰਵੇ ਹੋ ਨਹੀਂ ਸਕਦੇ, ਉਹ ਬੈਨ ਲਾਇਆ ਜੀ ਜਦੋਂ ਪੈ ਗਈਆਂ ਵੋਟਾਂ। ਉਸ ਤੋਂ ਬਾਅਦ ਐਗਜ਼ਿਟ ਪੋਲਸ ਦੇ ਵਿੱਚ ਤੁਸੀਂ ਦੇਖੋਗੇ, ਔਰ ਜਿਹੜੇ ਤੁਸੀਂ ਕੱਲ ਦੇ ਨਤੀਜੇ ਨੇ ਤੁਹਾਨੂੰ ਲੱਗੇਗਾ ਕਿ ਭਾਈ ਉਹ ਬਿਲਕੁਲ ਉਸੇ ਲਾਈਨ ਤੇ ਗਏ। ਹੁਣ ਇਹਦੇ ਥੱਲੇ ਉਹਨਾਂ ਨੇ 2 ਚੀਜ਼ਾਂ ਹਾਸਲ ਕੀਤੀਆਂ।
ਕਿ ਇੱਕ ਤਾਂ ਉਹਨਾਂ ਨੇ ਪਹਿਲਾਂ ਹੀ ਲੋਕਾਂ ਨੂੰ ਮਨੋਵਿਗਿਆਨਕ ਤੌਰ ਤੇ ਤਿਆਰ ਕਰ ਦਿੱਤਾ ਸੀ ਕਿ ਯੂਪੀ ਦੇ ਵਿੱਚ ਆਦਿੱਤਿਆਨਾਥ ਯੋਗੀ ਫਿਰ ਲੈਂਡਸਲਾਈਡ ਵਿਕਟਰੀ 'ਚ ਜਾ ਰਿਹਾ। ਪੰਜਾਬ ਕਿਉਂਕਿ ਇੱਥੇ ਇੰਨਾ ਕੁ ਇਹਨਾਂ ਦਾ ਆਧਾਰ ਖੁਰਿਆ ਹੋਇਆ ਸੀ ਜਾਂ ਕਦੇ ਆਧਾਰ ਬਣਿਆ ਹੀ ਨਹੀਂ, ਬੀਜੇਪੀ ਪਿੱਗੀ ਬੈਕ ਕਰਦੀ ਰਹੀ ਅਕਾਲੀ ਦਲ ਦੇ ਉੱਤੇ, ਤੇ ਇੱਥੇ ਇਸ ਵਾਰ 60 ਦੇ ਕਰੀਬ ਆਪਣੇ ਕੈਂਡੀਡੇਟ ਸੀ ਔਰ ਖਾਲੀ ਕੁਰਸੀਆਂ ਤੋਂ ਲੈ ਕੇ ਲੋਕਾਂ ਨੂੰ ਪਤਾ ਸੀ ਕਿ ਭਾਈ ਇਹਨਾਂ ਜੇ ਇੱਥੇ ਖੁੱਲ੍ਹ ਕੇ ਉਵੇਂ ਹੀ ਜੋ ਇਹਨਾਂ ਨੇ ਯੂਪੀ ਜਾਂ ਦੂਸਰੇ ਉੱਤਰਾਖੰਡ ਦੇ ਵਿੱਚ ਕੀਤਾ ਕਰਦੇ ਤਾਂ ਫਿਰ ਚੋਰੀ ਫੜੀ ਜਾਣੀ ਸੀ ਜੀ। ਸੋ ਇੱਥੇ ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਏ ਟੀਮ ਨਾ ਸਹੀ ਬੀ ਟੀਮ ਜਿਹੜੀ ਕੇਜਰੀਵਾਲ, ਜਿਹਦੇ ਬਾਰੇ ਅਸੀਂ ਲਗਾਤਾਰਤਾ ਨਾਲ ਆਮ ਆਦਮੀ ਪਾਰਟੀ ਔਰ ਉਸ ਦੇ ਜਿਹੜੇ ਨੇ ਵੀਡੀਓ ਕਲਿੱਪ ਅਵੇਲੇਬਲ ਨੇ, ਉਹਨੇ ਕਿਹਾ ਵੀ ਅਸੀਂ ਤਾਂ 2 ਪੀੜ੍ਹੀਆਂ ਤੋਂ ਜਨਸੰਘੀ ਹਾਂ। ਮੇਰੇ ਫਾਦਰ ਕੱਟੜ ਜਨਸੰਘੀ ਸੀ ਔਰ ਜਿਹੜਾ ਵੰਦੇ ਮਾਤਰਮ ਦੇ ਨਾਲ ਸ਼ੁਰੂ ਔਰ ਪੰਜਾਬ 'ਚ ਤਿਰੰਗਾ ਯਾਤਰਾਵਾਂ ਤੋਂ ਲੈ ਕੇ ਈਵਨ ਜਿਹੜੇ ਮੇਨ ਮੁੱਦੇ ਸੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਜਾਂ ਦੂਜੇ, ਉਹਨਾਂ ਦੇ ਉੱਤੇ ਕਿਵੇਂ ਪਾਸਾ ਵੱਟਿਆ, ਕਿਵੇਂ ਝੂਠ ਬੋਲਿਆ। ਸੋ ਉਸ ਬਾਰੇ ਮੇਰਾ ਖਿਆਲ ਹੈ ਵੀ ਜਿਹੜਾ ਥੋੜ੍ਹੇ ਬਹੁਤ ਅੱਖਾਂ ਔਰ ਕੰਨ ਖੁੱਲ੍ਹੇ ਰੱਖਦਾ ਹੈ ਜਾਂ ਜਿਹਦਾ ਦਿਮਾਗ ਚੱਲਦਾ ਹੈ ਤੇ ਥੋੜ੍ਹਾ ਬਹੁਤ ਪੰਜਾਬ ਦਾ ਹਮਦਰਦ ਹੈ, ਉਹਨੂੰ ਕੋਈ ਇਹ ਸਮਝਣ ਦੀ ਦਿੱਕਤ ਨਹੀਂ ਹੈ ਵੀ ਇਹ ਪਾਰਟੀ ਅਲਟੀਮੇਟਲੀ RSS ਦੀ ਬੀ ਟੀਮ ਹੈ, ਕਿਉਂਕਿ ਉਹ ਹਮੇਸ਼ਾ ਹੀ ਸਟ੍ਰੈਟਜੀ ਹੁੰਦੀ ਹੈ ਵੀ ਇੱਕ ਤੋਂ ਜਦੋਂ ਲੋਕਾਂ ਦਾ ਮਨ ਉਬ ਜਾਣਾ ਹੈ ਜਾਂ ਉਨੀਆਂ ਫੇਲਿਅਰਸ ਹੋਣੀਆਂ, ਤੁਸੀਂ ਉਹਦਾ ਆਲਟਰਨੇਟ ਤਿਆਰ ਕਰੋ। ਸੋ ਅਸੀਂ ਸਮਝਦੇ ਹਾਂ ਵੀ ਆਲਰੇਡੀ ਆਮ ਆਦਮੀ ਪਾਰਟੀ ਦੇ ਨਾਂ ਥੱਲੇ ਦਿੱਲੀ ਤੋਂ ਬਾਅਦ ਪੰਜਾਬ ਦਾ ਸੂਬਾ ਉਹਨਾਂ ਦੇ ਹਵਾਲੇ ਕਰਕੇ ਉਹ ਆਲਟਰਨੇਟਿਵ ਆਉਣ ਵਾਲੇ, ਹੁਣ ਤੁਸੀਂ ਦੇਖਦੇ ਹੋ ਕਿ ਉਹੀ ਆਮ ਆਦਮੀ ਪਾਰਟੀ ਜਿਹੜੀ ਯੂਪੀ 'ਚ ਵੀ ਜਾ ਕੇ ਚੋਣਾਂ ਲੜਦੀ ਹੈ, ਗੋਆ ਦੇ ਵਿੱਚ ਵੀ ਕਿੰਨਾ ਵਕਤ ਇਹਨੇ ਸਪੈਂਡ ਕੀਤਾ ਹੈ ਜੀ, ਉੱਤਰਾਖੰਡ ਦੇ ਵਿੱਚ ਵੀ ਕੀਤਾ ਹੈ, ਉਹੀ ਏਜੰਡਾ ਹੈ, ਉਹੀ ਰਾਸ਼ਟਰਵਾਦ ਹੈ, ਉਹੀ ਦੂਜਾ ਹੈ, ਪਰ ਉੱਥੇ ਕਿਤੇ ਹਾਜ਼ਰੀ ਵੀ ਨਹੀਂ ਇਹਨਾਂ ਦੀ ਲੱਗਦੀ ਹੈ, ਕਿਤੇ ਖਾਤਾ ਵੀ ਨਹੀਂ ਖੁੱਲ੍ਹਦਾ। ਪਰ ਐਸਾ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਆਲਮੋਸਟ ਜਦੋਂ ਤੋਂ ਪੰਜਾਬੀ ਸੂਬਾ ਬਣਿਆ 1967 'ਚ ਪਹਿਲੀਆਂ ਇਲੈਕਸ਼ਨਾਂ ਹੁੰਦੀਆਂ ਨੇ ਔਰ 92 ਸੀਟਾਂ 117 ਚੋਂ, ਔਰ ਉਹ ਵੀ ਹਜ਼ਾਰਾਂ ਦੇ ਫਰਕ ਦੇ ਨਾਲ। ਔਰ ਹਾਲਾਂ ਇਸ ਤੋਂ ਪਿਛਲੀਆਂ ਚੋਣਾਂ ਦੇ ਵੇਲੇ ਜਦੋਂ 2017 ਦੇ ਵਿੱਚ ਸੀ, ਉਦੋਂ ਇੱਕ ਵੇਵ ਨਜ਼ਰ ਵੀ ਆਉਂਦੀ ਸੀ। ਡਾਇਸਪੋਰਾ ਸਿੱਖ ਕਮਿਊਨਿਟੀ ਵੱਡੀ ਗਿਣਤੀ ਦੇ ਵਿੱਚ, ਇਕੱਲਾ ਇਹੀ ਨਹੀਂ ਕਿ ਪੈਸਾ ਦਿੱਤਾ ਸੀ, ਵੱਡੀ ਗਿਣਤੀ ਦੇ ਵਿੱਚ ਉੱਥੇ ਪ੍ਰੈਜ਼ੈਂਸ ਵੀ ਦਿਖਾਈ ਸੀ ਜੀ, ਮੌਜੂਦ ਸੀ। ਜਹਾਜ਼ਾਂ ਦੇ ਜਹਾਜ਼ ਭਰ ਕੇ ਗਏ ਸੀ, ਜਿਹੜੇ ਹਮੇਸ਼ਾ ਮਾਨ ਸਾਹਿਬ ਉਸ ਦੀ ਸ਼ਿਕਾਇਤ ਕਰਦੇ ਨੇ ਕਿ ਭਾਈ ਤੁਸੀਂ ਜ਼ਿੰਮੇਵਾਰ ਹੋਏ। ਲੇਕਿਨ ਉਸ ਸਾਰੇ ਦੇ ਬਾਵਜੂਦ 20 ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲੈ ਕੇ ਗਈ ਸੀ। ਹੁਣ ਇਸ ਸਾਰੇ ਪੀਰੀਅਡ 'ਚ ਔਰ ਜੇ ਤੁਸੀਂ ਈਵਨ ਉਹਨਾਂ 20 MLAਆਂ ਦੀ ਪਰਫਾਰਮੈਂਸ ਦੇਖੋ ਐਜ਼ ਏ ਆਪੋਜੀਸ਼ਨ ਪਾਰਟੀ, ਹਾਲਾਂ ਉਹਨਾਂ ਦੇ ਲੀਡਰ ਨੂੰ ਐਜ਼ ਏ ਪਹਿਲਾਂ ਹਰਵਿੰਦਰ ਸਿੰਘ ਫੂਲਕੇ ਨੂੰ ਲੀਡਰ ਬਣਾਇਆ ਸੀ, ਉਹਨੂੰ ਐਜ਼ ਏ ਮਿਨਿਸਟਰ ਸਟੇਟਸ ਸੀ, ਉਹ ਬਿਲਕੁਲ ਫਲੋਪਿੰਗ ਸੀ। ਇੱਕ ਤਾਂ ਹੁੰਦਾ ਨਾ ਜੀ ਵੀ ਕਿਸੇ ਨੇ ਇੱਕ ਰੋਲ ਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ ਹੈ ਔਰ ਉਹਦੇ ਚੋਂ ਵੀ ਕਿਵੇਂ ਅੱਡ ਹੋਏ। ਕੰਵਰ ਸਿੰਘ ਸੰਧੂ ਨੇ ਕੀ ਕੀਤਾ, ਸੁਖਪਾਲ ਖਹਿਰਾ ਨੇ ਪੰਜਾਬ ਏਕਤਾ ਪਾਰਟੀ ਬਣਾਈ, ਦੂਜਾ ਜੀ। ਲੇਕਿਨ ਅਸੀਂ ਇਹ ਗੱਲ ਕਰਾਂਗੇ ਵੇਰਵੇ 'ਚ, ਕਿਉਂਕਿ ਪੰਜਾਬ ਸਾਡਾ ਅਲਟੀਮੇਟਲੀ ਫੋਕਸ ਹੈ ਕਿ ਇਹ ਚੀਜ਼ਾਂ ਕਿਵੇਂ ਪ੍ਰਭਾਵਿਤ ਕਰਨਗੀਆਂ। ਸੋ ਮੈਨੂੰ ਇਹ ਬੜਾ ਕਲੀਅਰਲੀ, ਸ਼ਾਇਦ ਸਾਰੇ ਇਸ ਗੱਲ ਨਾਲ ਨਾ ਸਹਿਮਤ ਹੁੰਦੇ ਹੋਣ, ਕਿਉਂਕਿ ਜਦੋਂ ਢੋਲ ਦਾ ਡਗਾ ਵੱਜਦਾ ਹਰ ਇੱਕ ਨੂੰ ਇਹ ਲੱਗਦਾ ਹੁੰਦਾ ਵੀ ਉਹਨੇ ਆਪਣਾ ਕੁਛ ਨਾ ਕੁਛ ਜਿਹੜਾ ਨੱਚ ਕੇ ਦਿਖਾਣਾ। ਪਰ ਮੈਨੂੰ ਇਹ ਸਾਰੇ ਹੀ ਜਿਵੇਂ ਇੱਕ ਟੇਲਰਡ, ਟਿਊਟਰਡ ਔਰ ਇੱਕ ਪਲੈਨਡ ਤਰੀਕੇ ਦੀ ਚੋਣ ਹੁੰਦੀ ਹੈ ਔਰ ਉਹਦੇ ਲਈ ਤਾਂ ਸਾਈਕੋਲੋਜੀਕਲੀ ਪ੍ਰਿਪੇਅਰ ਕਰ ਦਿੱਤਾ ਗਿਆ। ਔਰ ਸੈਕੰਡਲੀ ਜਦੋਂ ਹੁਣ ਤੁਸੀਂ ਉਹਦਾ ਦੂਸਰਾ ਨਤੀਜਾ ਦੇਖੋ, ਦੁਨੀਆ ਭਰ ਦੇ ਵਿੱਚ ਜਿਹੜੇ ਇੱਥੇ ਈਵਨ ਬੜੀ ਵੱਡੇ ਪੈਮਾਨੇ ਤੇ ਸੈਂਪਲਿੰਗ ਲੈ ਕੇ ਜਿਹੜੇ ਓਪੀਨੀਅਨ ਪੋਲ ਜਾਂ ਦੂਸਰੇ ਵੀ ਡਿਸਾਈਡ ਕਰਦੇ ਨੇ, ਉਹਨਾਂ ਦੀ ਕਰੈਕਟੇਬਿਲਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਹੁੰਦਾ। ਪਰ ਹੁਣ ਇਸ ਸਾਰੇ ਦੇ ਨਾਲ ਉਹਨਾਂ ਨੇ 2024 ਦੇ ਲਈ ਵੀ ਉਹ ਕ੍ਰੈਡੀਬਿਲਿਟੀ ਤਿਆਰ ਕਰ ਲਈ। ਦੇਖੋ ਜੀ, ਐਗਜ਼ਿਟ ਪੋਲਸ ਨੇ ਦੱਸਿਆ ਸੀ ਔਰ ਉਸੇ ਲਾਈਨ ਤੇ ਉਹਨਾਂ ਦੀ ਕ੍ਰੈਡੀਬਿਲਿਟੀ ਵੀ ਐਸਟੈਬਲਿਸ਼ ਕੀਤੀ, ਸਾਈਕੋਲੋਜੀਕਲੀ ਲੋਕਾਂ ਨੂੰ ਮਨੋਵਿਗਿਆਨਕ ਤੌਰ ਤੇ ਉਸ ਦੇ ਲਈ ਤਿਆਰ ਕੀਤਾ। ਔਰ ਅੱਜ ਜਦੋਂ ਕਿ ਇਹ ਸਾਰੇ ਬਾਹਰ ਆਏ, ਤੁਸੀਂ ਦੇਖੋ ਕਿ ਵੀ ਇਹਨੂੰ ਉਹਨਾਂ ਨੇ ਇਹ ਨੈਰੇਟਿਵ ਦੇ ਨਾਲ, ਹੁਣ ਮੋਦੀ ਕਹਿ ਰਿਹਾ ਕਿ ਜੀ ਇਹਨਾਂ ਚੋਣ ਨਤੀਜਿਆਂ ਨੇ 2024 ਦਾ ਜਿਹੜਾ ਏਜੰਡਾ ਉਹ ਸੈੱਟ ਕਰ ਦਿੱਤਾ ਹੈ। ਦੂਸਰਾ ਪਾਰਟ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਬਹੁਤੀ ਸੀਟਾਂ ਦੀ ਗਿਣਤੀ 'ਚ ਨਹੀਂ ਜਾਣਾ ਚਾਹੁੰਦਾ, ਮੈਂ ਜਸਟ ਪਾਸਿੰਗ ਰੈਫਰੈਂਸ ਮੈਂਸ਼ਨ ਕਰਦੇ ਹਾਂ ਕਿਉਂਕਿ ਖਬਰਾਂ ਸਾਰਿਆਂ ਨੇ ਦੇਖੀਆਂ ਹੋਈਆਂ ਨੇ ਕਿ ਯੂਪੀ ਦੇ ਵਿੱਚ ਜਿੱਥੇ ਕਿ ਆਲਮੋਸਟ ਸਭ ਕੁਛ ਐਟ ਸਟੇਕ ਸੀ ਔਰ ਇਹ ਇੱਕ ਪੂਰੀ ਵੇਵ ਚੱਲ ਰਹੀ ਸੀ ਯੋਗੀ ਦੇ ਖਿਲਾਫ ਔਰ ਇਹ ਸੀ ਕਿ ਭਾਈ ਇਹ ਜਿਹੜਾ ਇਸ ਨੂੰ ਇਹ ਅਪਰੂਟ ਹੋਏਗਾ, ਉੱਥੇ ਅਸੀਂ ਦੇਖਦੇ ਹਾਂ ਕਿ 273 ਸੀਟਾਂ ਟੋਟਲ 403 ਚੋਂ 74 ਜਿਹੜੀਆਂ ਨੇ ਉਹ ਬੀਜੇਪੀ ਲੈ ਜਾਂਦਾ। ਹਾਲਾਂ
ਇਹ ਹੈ ਕਿ ਵੀ ਪਿਛਲੀ ਵਿਧਾਨ ਸਭਾ ਵੇਲੇ 2017 ਚ 3/4 ਸੀਟਾਂ ਬੀਜੇਪੀ ਦੇ ਕੋਲ ਸੀ, ਇਸ ਵਾਰ 2/3 ਨੇ। ਲੇਕਿਨ ਇੱਕ ਐਂਟਾਈ ਇਨਕੰਬੈਂਸੀ, ਟੋਟਲ ਕਰੋਨਾ ਦੇ ਸਾਰੇ ਪੀਰੀਅਡ ਦੀ ਫੇਲਿਅਰ, ਪਲੱਸ ਸਾਰੇ ਵੈਸਟਰਨ ਯੂਪੀ ਦੇ ਵਿੱਚ ਕਿਸਾਨ ਮੂਵਮੈਂਟ ਦੇ ਵੇਲੇ ਉਹ ਸਾਰੇ ਦੀ ਨੈਗੇਸ਼ਨ, ਲਖੀਮਪੁਰ ਖੀਰੀ ਦੇ ਵਿੱਚ ਜਿੱਥੇ 8 ਸੀਟਾਂ ਬਣਦੀਆਂ ਨੇ ਉੱਥੇ ਕਿਵੇਂ ਲੋਕਾਂ ਦੇ ਵਿੱਚ ਗੁੱਸਾ ਕਿ ਭਾਈ ਕਿਵੇਂ 4 ਕਿਸਾਨ ਔਰ ਇੱਕ ਪੱਤਰਕਾਰ ਦਰੜ ਕੇ ਮਾਰੇ ਜੀ। ਇਹਦੇ ਬਾਵਜੂਦ ਜੇ ਉਹਨੂੰ ਜੇਤੂ ਐਲਾਨਿਆ ਜਾਂਦਾ ਔਰ 2/3 ਸੀਟਾਂ ਔਰ ਲਖੀਮਪੁਰ ਖੀਰੀ ਦੀਆਂ 8 ਦੀਆਂ 8 ਸੀਟਾਂ ਬੀਜੇਪੀ ਦੇ ਖਾਤੇ 'ਚ ਪੈਂਦੀਆਂ ਨੇ, ਮੇਰਾ ਖਿਆਲ ਹੈ ਕਿ ਵੀ ਇਹ ਸਮਝਣਾ ਔਖਾ ਨਹੀਂ ਹੈ ਕਿ ਕੀ ਫੈਕਟਰ ਇਹਨਾਂ ਦੇ ਬਿਹਾਈਂਡ ਕੰਮ ਕਰ ਰਿਹਾ। ਫਿਰ ਅਸੀਂ ਦੂਸਰਾ ਪਾਰਟ ਸੋਸ਼ਲਿਸਟ ਪਾਰਟੀ, ਜ਼ਰੂਰ ਉਹਨੇ ਆਪਣੀਆਂ ਸੀਟਾਂ ਡਬਲ ਕੀਤੀਆਂ, 124 ਸੀਟਾਂ ਉਹਨਾਂ ਨੂੰ ਮਿਲਦੀਆਂ ਨੇ, ਲੇਕਿਨ ਉਹਨਾਂ ਦੀ ਜਿਸ ਕਿਸਮ ਦੀ ਜ਼ਬਰਦਸਤ ਵੇਵ ਸੀ ਜੀ ਉਹ, ਔਰ ਉਹਨਾਂ ਨੇ ਇੱਕ ਅੱਛਾ ਕੰਬੀਨੇਸ਼ਨ ਵੀ ਬਣਾਇਆ ਸੀ, ਉਹਦੇ ਥੱਲੇ ਮੁਸਲਮਾਨ ਭਾਈਚਾਰਾ ਵੀ ਉਹਨਾਂ ਦੇ ਝੰਡੇ ਥੱਲੇ ਸੀ, ਔਰ ਉਹਨਾਂ ਨੇ ਡਿਵੈਲਪਮੈਂਟ ਦਾ ਵੀ, ਪਲੱਸ ਇਹ ਨਹੀਂ ਹੈ ਵੀ ਉਹਨਾਂ ਨੇ ਹਿੰਦੂਤਵੀ ਕਾਰਡ ਨਹੀਂ ਸੀ ਪਲੇ ਕੀਤਾ, ਇਹਨਾਂ ਨੇ ਹਿੰਦੂਤਵਾ ਦੇ ਨਾਂ ਥੱਲੇ ਉਹਨਾਂ ਨੇ ਹਿੰਦੂ ਧਰਮ ਦੇ ਜਿਹੜਾ ਜਾ ਕੇ ਗੰਗਾ 'ਚ ਵੀ ਔਰ ਦੂਸਰੇ ਵੀ ਔਰ ਬਾਕੀ ਕੋਰੀਡੋਰ ਬਣਾਉਣ ਦੀ ਲਾਈਨ, ਪੂਰੇ ਰਾਮਚੰਦਰ ਜੀ ਜਿੱਥੇ ਜਿੱਥੇ ਬਨਵਾਸ ਉੱਥੇ ਯੂਪੀ 'ਚ ਰਹੇ ਉਹਨੂੰ। ਸੋ ਇਹ ਨਹੀਂ ਹੈ, ਇੱਕ ਪਾਰਟੀ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜੇ ਈਵਨ ਅੱਜ ਗੱਲ ਹਾਰਡ ਹਿੰਦੂਤਵਾ ਤੇ ਸੌਫਟ ਹਿੰਦੂਤਵਾ ਦੀ ਲੜਾਈ ਵਾਲੀ ਗੱਲ ਵੀ ਨਹੀਂ ਰਹੀ ਹੈ, ਇਹ ਇੱਕ ਮੰਨ ਲਿਆ ਗਿਆ ਹੈ ਕਿ ਇਹ ਹਿੰਦੂਆਂ ਦਾ ਮੁਲਕ ਹੈ ਔਰ ਇੱਥੇ ਜਿਹੜਾ ਏਜੰਡਾ ਉਹ ਹਿੰਦੂਤਵਾ ਦਾ ਹੀ ਹੋਏਗਾ। ਉਹਦੀ ਡੈਫੀਨੇਸ਼ਨ ਥੋੜੀ ਬਹੁਤ ਵੇਰੀ ਕਰਦੀ ਹੈ ਕਿ ਉਹਦੇ 'ਚ ਬੀਜੇਪੀ ਕਿਸੇ ਮੁਸਲਿਮ ਕੈਂਡੀਡੇਟ ਨੂੰ ਫੀਲਡ ਨਹੀਂ ਕਰਦੀ, ਕਿਉਂਕਿ ਉਹਨਾਂ ਦਾ ਫਿਰ ਜਿਹੜਾ ਨੈਰੇਟਿਵ ਆਪਣਾ ਜਿਹੜਾ ਉਹਨਾਂ ਨੇ ਹਿੰਦੂ ਕਾਰਡ ਖੇਲਣਾ ਉਹ ਕਮਜ਼ੋਰ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਸਾਰੇ ਦੇ ਵਿੱਚ ਅਲਟੀਮੇਟਲੀ ਨਾ ਸਿਰਫ ਯੂਪੀ ਦੇ ਵਿੱਚ ਬੀਜੇਪੀ 2/3 ਸੀਟਾਂ ਦੇ ਨਾਲ ਜਿੱਤਦੀ ਹੈ, ਪਰ ਉਹਨਾਂ ਦਾ ਉਹ ਨੈਰੇਟਿਵ ਜਿਹੜਾ ਕਿ ਫਿਰ ਕਾਸਟ ਫੈਕਟਰ ਨੂੰ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਯੂਪੀ ਬਿਹਾਰ ਕਾਊ ਬੈਲਟ ਹੈ ਜਿੱਥੇ ਵਸਟ ਸਫਰਰ ਨੇ ਕਾਸਟ ਸਿਸਟਮ ਦੇ, ਔਰ ਉਸ ਦੇ ਵਿੱਚ ਜਿਹੜਾ ਜਾਟ ਵੋਟ ਕਿੰਨੀ ਹੈ, ਮੁਸਲਮਾਨ ਵੋਟ ਕਿੰਨੀ ਹੈ, ਸ਼ਡਿਊਲ ਕਾਸਟ ਵੋਟ ਕਿੰਨੀ ਹੈ, ਯਾਦਵ ਵੋਟ ਕਿੰਨੀ ਹੈ, ਇਹ ਡਿਸਾਈਡਿੰਗ ਫੈਕਟਰ ਹੈ। ਪਰ ਇਹਨਾਂ ਨੇ ਕਮਿਊਨਲ ਕਾਰਡ ਜਿੱਥੇ ਕਿ ਐਂਟਾਈ ਮੁਸਲਿਮ ਲਾਈਨ, ਐਂਟਾਈ ਪਾਕਿਸਤਾਨ ਲਾਈਨ ਉਸ ਖੂਬਸੂਰਤੀ ਨਾਲ ਪਲੇ ਕਰਦੇ ਨੇ ਕਿ ਉਸ ਫਲੱਡ ਦੇ ਸਾਹਮਣੇ ਜਿਹੜੇ ਦੂਸਰੇ ਵੀ ਹਿੰਦੂ ਧਰਮ ਦੀ ਗੱਲ ਕਰਨ ਵਾਲੇ ਨੇ ਪਰ ਉਹ ਮੁਸਲਮਾਨਾਂ ਪ੍ਰਤੀ ਜਾਂ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਨਹੀਂ ਫੈਲਾਉਂਦੇ। ਇਸ ਵਾਰ ਲਖੀਮਪੁਰ ਖੀਰੀ ਦਾ ਜੇ ਜ਼ਿਕਰ ਕਰੀਏ ਕਿ ਇਕੱਲੇ ਇਹੀ ਨਹੀਂ ਕਿ 5 ਨੂੰ ਦਰੜਿਆ, ਕਿਵੇਂ ਉਸੇ ਹੀ ਜਿਹੜਾ ਕਾਤਲ ਹੈ ਜਿਹਦਾ ਪਿਓ ਮਿਨਿਸਟਰ ਬੈਠਾ ਹੋਇਆ ਮਿਸ਼ਰਾ ਕੇ ਕੀ ਹੈ ਉਹਨੂੰ ਰਿਲੀਜ਼ ਵੀ ਕੀਤਾ ਜਾਂਦਾ ਐਨ ਮੌਕੇ ਤੇ, ਕਿਵੇਂ ਉਸ ਦੇ ਖਿਲਾਫ ਇਹਨੇ ਸਖਤ ਜਿਹੜੇ ਨੇ ਮਰਡਰ ਕੇਸ ਹੋਣ ਦੇ ਬਾਵਜੂਦ, ਔਰ ਕਿਵੇਂ ਉਸ ਇਲਾਕੇ ਦੇ ਲੋਕਾਂ ਵੱਲੋਂ ਵੀ ਇਸ ਕਿਸਮ ਦੇ ਫਤਵੇ ਦੇ ਨਾਂ ਥੱਲੇ ਮੈਸੇਜ ਇਹ ਦਿੱਤਾ ਗਿਆ ਹੈ ਕਿ ਅਸੀਂ ਇਸੇ ਤਰ੍ਹਾਂ ਹੀ ਤੁਹਾਨੂੰ ਦਰੜਦੇ ਰਵਾਂਗੇ। ਸੋ ਯੂਪੀ ਜਿਹੜਾ ਕਿ ਫਲੈਗ ਬੀਅਰਰ ਹੈ ਕਿਸੇ ਵੀ ਦਿੱਲੀ ਦੀ ਚੇਂਜ ਦਾ, ਸਾਰੇ 75 ਸਾਲ ਦੇ ਭਾਰਤ ਦੇ ਇਤਿਹਾਸ 'ਚ ਯੂਪੀ ਤਾਂ ਹੀ ਇੱਕ ਸਟੇਜ 'ਤੇ ਤਾਂ ਪ੍ਰਾਈਮ ਮਿਨਿਸਟਰ ਹੀ ਉੱਥੋਂ ਬਣਦੇ ਰਹੇ ਨੇ, ਉਹਨਾਂ 'ਚ ਨਹਿਰੂ ਹੋਏ, ਲਾਲ ਬਹਾਦਰ ਸ਼ਾਸਤਰੀ ਹੋਏ, ਇੰਦਰਾ ਗਾਂਧੀ ਹੋਏ, ਔਰ ਹੁਣ ਵੀ ਇਹਦੇ ਨਾਲ ਆਦਿੱਤਿਆਨਾਥ ਯੋਗੀ ਦੀ ਸੈਕੰਡ ਟਰਮ ਦੇ ਨਾਲ ਉਸ ਨੇ ਆਪਣਾ ਈਵਨ ਆਲ ਇੰਡੀਆ ਕ੍ਰੈਡੈਂਸ਼ੀਅਲ ਕਾਇਮ ਕਰ ਲਏ ਨੇ, ਔਰ ਪ੍ਰਾਈਮ ਮਿਨਿਸਟਰੀਅਲ ਜਿਹੜਾ ਰੋਲ ਹੈ ਮੋਦੀ ਜਦੋਂ ਤੁਰ ਜਾਂਦਾ ਹੈ ਕਿਸੇ ਵੀ ਹਾਲਤ 'ਚ, ਉਸ ਦੇ ਲਈ ਵੀ ਉਹਨਾਂ ਨੇ ਉਹ ਤਿਆਰ ਕਰ ਲਿਆ। ਉੱਤਰਾਖੰਡ, ਹੁਣ ਉੱਤਰਾਖੰਡ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਭਾਈ ਬੀਜੇਪੀ ਜਿਹੜੀ ਹੈ ਉਹ 47 ਸੀਟਾਂ ਉੱਥੇ ਲਿਜਾਂਦੀ ਹੈ ਟੋਟਲ ਜਿਹੜੀਆਂ ਨੇ ਉੱਤਰਾਖੰਡ ਦੀਆਂ, ਉਸ ਦੇ ਵਿੱਚ ਇਹ ਐਬਸੋਲੂਟ ਮੈਜੋਰਿਟੀ ਬਣਦੀ ਹੈ। ਔਰ ਇਸ ਚੋਂ ਜਿਹੜੀ ਕਾਂਗਰਸ ਜਿਹੜੀ ਲੱਗਦਾ ਸੀ ਕਿ ਵੀ ਜਿੱਤ ਦੇ ਨੇੜੇ ਤੇੜੇ ਪਹੁੰਚ ਸਕਦੀ ਹੈ, ਕਿਉਂਕਿ ਆਲਰੇਡੀ ਬੀਜੇਪੀ ਦੀ ਹਕੂਮਤ ਇੰਨੀ ਕੁ ਬਦਨਾਮ ਸੀ, ਚੀਫ ਮਿਨਿਸਟਰ ਵੀ ਉਹਨਾਂ ਨੇ 1-2 ਬਦਲੇ, ਪਰ ਬੀਜੇਪੀ 47 ਸੀਟਾਂ ਦੇ ਨਾਲ 44% ਵੋਟਾਂ ਲੈ ਕੇ ਜਿੱਤਦੀ ਹੈ। ਔਰ ਕਾਂਗਰਸ ਜਿਹੜੀ ਹੈ ਬੇਸ਼ੱਕ ਵੋਟ ਪਰਸੈਂਟੇਜ ਉਹਦੇ ਕੋਲ 38% ਦੇ ਲਗਭਗ ਹੈ, ਪਰ ਸਿਰਫ 19 ਸੀਟਾਂ ਉਹ ਲਿਜਾ ਸਕਦੀ ਹੈ। ਸੋ ਉੱਤਰਾਖੰਡ ਦੇ ਵਿੱਚ ਵੀ ਇਨ ਸਪਾਈਟ ਆਫ ਕਿ ਬਿਲਕੁਲ ਬੀਜੇਪੀ ਦੀ ਕ੍ਰੈਡੀਬਿਲਿਟੀ ਜਿਲ੍ਹ 'ਚ ਸੀ, ਉਹਨਾਂ ਨੇ EVM ਦਾ ਮੰਦਰ ਬਣਾਉਣ ਦੀ ਗੱਲ ਮੈਂ ਐਵੇਂ ਨਹੀਂ ਕੀਤੀ, ਉਹਦੇ 'ਚ ਵੀ ਜਿਹੜੀ ਹੈ ਬੀਜੇਪੀ ਉਹ ਵਿਨਰ ਹੈ। ਹੁਣ ਅਸੀਂ ਮਨੀਪੁਰ, ਹਾਲਾਂ ਉੱਥੇ ਇੰਸਰਜੈਂਸੀ ਲੰਬੇ ਵਕਤ ਤੋਂ ਹੈ, ਉਹ ਸਾਰੇ ਦਾ ਅਸਰ ਹੈ, ਔਰ ਇਹਦੇ ਬਾਵਜੂਦ 60 ਸੀਟਾਂ 'ਚੋਂ 32 ਸੀਟਾਂ ਦੇ ਨਾਲ ਬੀਜੇਪੀ ਜਿਹੜੀ ਹੈ ਉਹ ਐਬਸੋਲੂਟ ਮੈਜੋਰਿਟੀ ਆਪਣੇ ਸਿਰ ਦੇ ਉੱਤੇ ਲੈਂਦੀ, ਔਰ ਕਾਂਗਰਸ ਜਿਹੜੀ ਆਲਰੇਡੀ ਆਪੋਜੀਸ਼ਨ ਦੇ ਵਿੱਚ ਸੀ ਪਰ ਉਹਦਾ ਨੰਬਰ ਆਫ ਸੀਟਸ ਹੋਰ ਵੀ
ਰਿਡਿਊਸ ਹੋ ਕੇ 5 ਸੀਟਾਂ ਤੇ ਆ ਜਾਂਦਾ ਹੈ। ਬਾਕੀ ਲੋਕਲ ਜਿਹੜੀਆਂ ਨੇ ਕੁਝ ਪਾਰਟੀਆਂ ਉਹਨਾਂ ਦੀ ਹੈ, ਪਰ ਕਿਉਂਕਿ ਬੀਜੇਪੀ ਕੋਲ ਐਬਸੋਲੂਟ ਮੈਜੋਰਿਟੀ ਹੈ ਤੇ ਬਾਕੀ ਇਰਰੈਲੇਵੈਂਟ ਹੋ ਜਾਂਦਾ। ਗੋਆ ਦੇ ਹਵਾਲੇ ਨਾਲ ਇੱਕ ਜ਼ਮਾਨਾ ਸੀ, ਗੋਆ ਦਿਮਾਗ 'ਚ ਆਉਂਦੇ ਆ ਇੱਕ ਕ੍ਰਿਸਚਨ ਸਟੇਟ ਦਾ ਕਨਸੈਪਟ ਆਉਂਦਾ ਸੀ, ਫਿਰ ਉੱਥੇ ਇਹਨਾਂ ਨੇ ਕਿਵੇਂ ਮਰਾਠਾ ਪਾਪੂਲੇਸ਼ਨ ਵਾੜੀ, ਉੱਥੇ ਕੈਥੋਲਿਕ ਜਿਹੜੇ ਨੇ 40% ਲਿਆਂਦੇ, ਔਰ ਹੁਣ ਇਵੇਂ ਆ ਗਿਆ ਕਿ ਜਿਵੇਂ ਗੋਆ ਔਰ ਯੂਪੀ ਇਹ ਹੁਣ ਹੀ ਬੀਜੇਪੀ ਦੇ ਜਿਹੜਾ ਰੂਲ ਕਰਨ ਲਈ ਬਣੀਆਂ ਹੋਈਆਂ, ਕਿਉਂਕਿ ਗੋਆ ਦੇ ਵਿੱਚ ਉਹਨਾਂ ਨੇ ਆਲਮੋਸਟ ਬੀਜੇਪੀ ਨੇ 33.3% ਵੋਟਾਂ ਲੈ ਕੇ ਆਲਮੋਸਟ 20 ਸੀਟਾਂ ਉਹਨਾਂ ਨੇ ਜਿੱਤੀਆਂ ਨੇ। ਔਰ ਜਿੱਥੇ ਇਸ ਵਾਰ ਇਹ ਹੋਪ ਸੀ ਕਿ ਜੀ ਕਾਂਗਰਸ ਲੈ ਜਾਏਗੀ, ਕੇਜਰੀਵਾਲ ਨੇ ਵੀ ਪੂਰਾ ਜ਼ੋਰ ਲਾਇਆ, ਔਰ ਈਵਨ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੇ ਥੱਲੇ ਗੋਆ ਦੇ ਵਿੱਚ ਕੈਂਪੇਨ ਕੀਤਾ, ਪਰ ਉਹਨਾਂ ਸਾਰਿਆਂ ਨੂੰ ਅਗੇਨ EVM ਜ਼ਿੰਦਾਬਾਦ ਉਹ ਜਿਹੜਾ ਉਹਨਾਂ ਨੇ ਬੀਜੇਪੀ ਨੇ ਉਹ ਸਰਕਾਰ ਬਣਾਉਣ ਦੇ ਨੇੜੇ ਤੇੜੇ ਹੈ। ਔਰ ਇਸੇ ਤਰ੍ਹਾਂ ਅਸੀਂ ਮਨੀਪੁਰ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਹੈ ਕਿ ਮਨੀਪੁਰ 'ਚ ਵੀ, ਗੋਆ 'ਚ ਵੀ, ਉੱਤਰ ਪ੍ਰਦੇਸ਼ 'ਚ ਵੀ ਔਰ ਉੱਤਰਾਖੰਡ 'ਚ ਵੀ, ਇਹਨਾਂ ਚਾਰੋਂ ਸੂਬਿਆਂ 'ਚ ਬੀਜੇਪੀ ਦੀਆਂ ਹੀ ਸਰਕਾਰਾਂ ਬਣਨ ਜਾ ਰਹੀਆਂ ਨੇ। ਪੰਜਾਬ ਦੇ ਹਵਾਲੇ ਨਾਲ ਅਸੀਂ ਡੀਟੇਲ 'ਚ ਗੱਲ ਕਰਾਂਗੇ ਕਿ ਪੰਜਾਬ 'ਚ ਬੇਸ਼ੱਕ ਆਮ ਆਦਮੀ ਪਾਰਟੀ ਨੇ ਕਲੀਨ ਸਵੀਪ ਕੀਤਾ, 117 ਸੀਟਾਂ 'ਚੋਂ 92 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਲਈਆਂ ਨੇ, ਔਰ ਇਸ ਦੇ ਨਾਲ ਜਿਹੜੀ ਅਕਾਲੀ ਦਲ ਦੀ ਟੈਲੀ ਹੈ ਉਹ ਸਿਰਫ 3 ਸੀਟਾਂ ਦੇ ਉੱਤੇ ਹੀ ਆ ਕੇ ਖਲੋ ਗਈ। ਮਾਝਾ ਮਾਲਵਾ ਦੁਆਬਾ 'ਚੋਂ ਇੱਕ ਉਹਨਾਂ ਨੂੰ ਗਨੀਵ ਕੌਰ ਜਿਹੜੀ ਬਿਕਰਮਜੀਤ ਮਜੀਠੀਏ ਦੀ ਵਾਈਫ ਹੈ ਉਹ ਮਜੀਠੇ ਤੋਂ ਜਿੱਤਦੀ ਹੈ, ਸੁਖਵਿੰਦਰ ਸਿੰਘ ਦੁਆਬੇ 'ਚ ਬੰਗਿਆਂ ਤੋਂ ਜਿੱਤਦਾ ਹੈ, ਔਰ ਆਲੀ ਇਹ ਦਾਖਾ ਹਲਕਾ ਲੁਧਿਆਣਾ 'ਚੋਂ। ਸੋ ਅਕਾਲੀਆਂ ਦਾ ਅਕਾਊਂਟ ਜਿਹੜਾ ਹੈ ਉਹ 3 ਤੇ ਸਿਮਟ ਜਾਂਦਾ ਹੈ। ਉਹਦੀ ਅਲਾਈ ਪਾਰਟੀ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹ 1 ਸੀਟ ਹਾਸਲ ਕਰਦੀ ਹੈ, ਔਰ ਕਾਂਗਰਸ ਜਿਹੜੀ ਪਿਛਲੀਆਂ ਚੋਣਾਂ ਵੇਲੇ 75+ ਸੀਟਾਂ ਦੇ ਨੇੜੇ ਤੇੜੇ ਸੀ, ਇਸ ਵਾਰ ਅਸੀਂ ਦੇਖਦੇ ਹਾਂ ਕਿ ਉਸ ਦਾ ਜਿਹੜਾ ਹੈ ਬਿਲਕੁਲ ਉਹ ਪਿੱਛੇ ਚਲੀ ਜਾਂਦੀ ਹੈ, ਔਰ ਉਸ ਨੇ ਆਪਣਾ ਜਿਹੜੀ 18 ਸੀਟਾਂ ਦੇ ਨਾਲ ਬੇਸ਼ੱਕ ਵੋਟਾਂ 23% ਉਹਨਾਂ ਕੋਲ ਨੇ, ਲੇਕਿਨ ਸੀਟਾਂ ਉਹਨਾਂ ਦੇ ਕੋਲ 18 ਹੀ ਆਈਆਂ ਨੇ। ਔਰ ਬੀਜੇਪੀ ਜਿਹੜੀ ਆ ਉਹ 2 ਸੀਟਾਂ, ਜਿਨ੍ਹਾਂ ਦੇ ਵਿੱਚ ਇੱਕ ਸੀਟ 'ਚ ਤੇ ਪਠਾਨਕੋਟ ਤੋਂ ਉਹਨਾਂ ਦਾ ਪ੍ਰੈਜ਼ੀਡੈਂਟ ਅਸ਼ਵਨੀ ਕੁਮਾਰ ਜਾਂ ਅਸ਼ਵਨੀ ਸ਼ਰਮਾ ਉਹ ਜਿੱਤਦਾ ਹੈ, ਔਰ ਇੱਕ ਜਿਵੇਂ ਉਹ ਰਾਣਾ ਗੁਰਜੀਤ ਜਿਹਨੇ ਆਪਣੀ ਸੀਟ ਵੀ ਕਾਂਗਰਸ ਦੀ ਜਿੱਤੀ ਔਰ ਆਪਣੇ ਮੁੰਡੇ ਨੂੰ ਉਹਨੇ ਇੰਡੀਪੈਂਡੈਂਟ ਖੜਾ ਕੀਤਾ ਸੀ ਸੁਲਤਾਨਪੁਰ ਲੋਧੀ ਤੋਂ। ਸੋ ਇਸ ਵਾਰ ਸਿਰਫ ਇੱਕ ਇੰਡੀਪੈਂਡੈਂਟ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਜਿੱਤਦਾ ਹੈ। ਸੋ ਬਾਕੀ ਅਸੀਂ ਜਿਉਂ-ਜਿਉਂ ਤੁਸੀਂ ਡਿਸਕਸ਼ਨ ਅੱਗੇ ਤੋਰੋਗੇ ਬਾਕੀ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ ਇਹਨੂੰ ਜੇ ਥੋੜ੍ਹਾ ਜਿਹਾ ਤੁਸੀਂ ਇਸ ਹਵਾਲੇ ਨਾਲ ਵੀ ਗੱਲ ਕਰ ਸਕੋ, ਜਿਹੜਾ ਮਤਲਬ ਬੀਜੇਪੀ ਦਾ ਏਜੰਡਾ ਸੀ, ਜਿਵੇਂ ਤੁਸੀਂ ਗੱਲ ਕੀਤੀ ਹੈ ਹਿੰਦੂਤਵਾ ਦਾ, ਜਾਂ ਜਿਵੇਂ ਯੂਪੀ ਦੇ ਵਿੱਚ ਉਹਨਾਂ ਨੇ ਸਿੱਧਾ ਜਿਹੜਾ ਮੁਸਲਮਾਨਾਂ ਨੂੰ ਟਾਰਗੇਟ ਕਰਦਿਆਂ ਲਾਈਨ ਰੱਖੀ ਕੈਂਪੇਨ ਦੇ ਵਿੱਚ, ਆਦਿੱਤਿਆਨਾਥ ਯੋਗੀ ਤੋਂ ਮੋਦੀ ਤੋਂ ਲੈ ਕੇ ਸਾਰੇ ਜਿਹੜੇ ਇਹਨਾਂ ਦੇ ਆਗੂ ਸੀ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਸੀ, ਸੋ ਇਹਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇੰਪੈਕਟ ਦੇਖ ਰਹੇ ਹੋ, ਮਤਲਬ ਘੱਟ ਗਿਣਤੀਆਂ ਦੇ ਹਵਾਲੇ ਨਾਲ, ਤੇ ਨਾਲ ਹੀ ਨਾਲ 2024 ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹ ਗਰਾਊਂਡ ਉਹਨਾਂ ਨੇ ਤਿਆਰ ਕਰ ਦਿੱਤੀ ਹੈ ਕਿ 2024 ਦੇ ਵਿੱਚ ਵੀ ਇਹੀ ਆਉਣਗੇ। ਦੇਖੋ, ਇਹ ਅਸੀਂ ਲਗਾਤਾਰਤਾ ਨਾਲ ਦੇਖਦੇ ਵੀ ਰਹੇ ਹਾਂ, ਇਸ ਨੂੰ ਡਿਸਕਸ ਵੀ ਕਰਦੇ ਰਹੇ ਹਾਂ 2017 ਦੀਆਂ ਅਸੈਂਬਲੀ ਚੋਣਾਂ ਵੇਲੇ ਵੀ, ਔਰ ਉਸ ਤੋਂ 2019 ਦੀ ਪਾਰਲੀਮੈਂਟ ਚੋਣਾਂ ਵੇਲੇ ਵੀ, ਕਿ ਹੁਣ ਉੱਥੇ ਕੋਈ ਧਿਰ ਹੋਏ। ਔਰ ਤੁਸੀਂ ਜੇ ਈਵਨ ਪੰਜਾਬ ਦੇ ਹਵਾਲੇ ਨਾਲ ਵੀ ਦੇਖੋ, ਅਕਾਲੀਆਂ ਦੇ ਪ੍ਰੈਜ਼ੀਡੈਂਟ ਤੋਂ ਲੈ ਕੇ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਵੱਲੋਂ ਹਵਨ ਕਰਵਾਇਆ ਜਾਣਾ, ਹਰ ਇੱਕ ਦੇ ਗੁੱਟ ਦੇ ਉੱਤੇ ਤੁਹਾਨੂੰ ਕੜੇ ਦੇ ਨਾਲ ਲਾਲ ਧਾਗਾ ਬੰਨਿਆ ਮਿਲਦਾ ਹੈ। ਔਰ ਦੂਸਰਾ, ਸੋ ਸੁਖਬੀਰ ਬਾਦਲ ਨੇ ਯਕੀਨੀ ਬਣਾਇਆ ਕਿ ਯੂਪੀ ਕੇ ਰਾਜਸਥਾਨ 'ਚ ਕਿਹੜੇ ਤੀਰਥ ਤੇ ਉਹ ਬੱਸ ਲੈ ਕੇ ਜਿਹੜਾ ਯਾਤਰਾ ਕਰਨ ਗਿਆ, ਔਰ ਸਾਰੀ ਥਾਂ ਤੇ ਨੈਣਾ ਦੇਵੀ ਦੇ ਮੰਦਿਰ ਵੀ ਪੂਜਾ ਲਈ ਗਿਆ, ਪਤਾ ਨਹੀਂ ਨਵਜੋਤ ਸਿੱਧੂ ਵੈਸ਼ਨੋ ਦੇਵੀ 2 ਵਾਰ ਗਿਆ ਕੈਂਪੇਨ ਪਿੱਛੇ ਛੱਡ ਕੇ। ਸੋ ਮਤਲਬ ਜਿੱਥੇ ਸਿੱਖ ਬੇਖੌਫ ਹੋ ਕੇ ਪੰਜਾਬ ਦੇ ਵਿੱਚ ਇੱਕ ਐਬਸੋਲੂਟ ਮੈਜੋਰਿਟੀ 'ਚ ਨੇ, ਇਹਦੇ ਬਾਵਜੂਦ ਇਹ ਜਿਹੜਾ ਹਿੰਦੂਤਵਾ ਦਾ ਉਹਨਾਂ ਨੇ ਮੰਤਰ ਦੁਹਰਾਣਾ ਉਹ ਪਾਰਟ ਸਮਝਿਆ ਕਿ ਉਹਨਾਂ ਨੇ ਕਿਵੇਂ ਇਸ ਸਾਰੇ ਨੂੰ ਜਿਹੜਾ ਉਹਦੇ 'ਚ ਉਹਨਾਂ ਨੇ ਆਪਣਾ ਗੇਨ ਕੱਢਣਾ। ਔਰ ਜਿਹੜੀਆਂ ਦੂਸਰੀਆਂ ਧਿਰਾਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਜੇ ਕੇਜਰੀਵਾਲ ਦੀ ਗੱਲ ਕਰੀਏ, ਜਿਹੜਾ ਪੰਜਾਬ ਦੇ ਹਵਾਲੇ ਨਾਲ, ਹੁਣ ਜਦੋਂ ਪੰਜਾਬ ਦੇ ਚੋਣ ਨਤੀਜੇ ਆਉਂਦੇ ਨੇ ਤੇ ਕੇਜਰੀਵਾਲ ਕਹਿੰਦਾ ਹੈ ਕਿ ਜੀ ਇਹ ਵਿਕਟਰੀ ਨਹੀਂ ਹੈ, ਇਹ ਰੈਵੋਲੂਸ਼ਨ ਹੈ।
ਜੀ ਲੇਕਿਨ ਉਹ ਅਗਰ ਨੈਕਸਟ ਕੰਮ ਉਹ ਇਹ ਕਰਦਾ ਹੈ ਵੀ ਆਪਣੇ ਡਿਪਟੀ ਮਨੀਸ਼ ਸਿਸੋਦੀਆ ਨੂੰ ਲੈ ਕੇ ਦਿੱਲੀ 'ਚ ਹਨੂਮਾਨ ਮੰਦਿਰ 'ਚ ਜਾਂਦਾ ਹੈ ਔਰ ਉੱਥੇ ਪੂਜਾ ਕਰਦਾ ਹੈ ਕਿ ਜੀ ਪੰਜਾਬ ਦਾ ਹੋ ਗਿਆ। ਸੋ ਮਤਲਬ ਮੈਸੇਜ ਇਹ ਨਹੀਂ ਹੈ ਵੀ ਕੱਲਾ ਇੱਕ ਸੋ ਕਾਲਡ ਨੈਸ਼ਨਲਿਜ਼ਮ ਔਰ ਦੂਸਰਾ ਤੀਸਰਾ ਉਹਦੇ 'ਚ ਤੁਸੀਂ ਕਹੋ ਜੀ ਭਗਵੰਤ ਮਾਨ ਕਹੇ ਜੀ ਫੋਟੋ ਅਸੀਂ ਅੰਬੇਦਕਰ ਦੀ ਲਾਵਾਂਗੇ ਤੇ ਭਗਤ ਸਿੰਘ ਦੀ ਲਾਵਾਂਗੇ। ਸੋ ਇਸ ਤੋਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਵੀ ਇੱਕ ਪਾਸੇ ਉਸ ਕਿਸਮ ਦਾ ਨੈਸ਼ਨਲਿਜ਼ਮ, ਉਹਦੀ ਜਸਟੀਫਿਕੇਸ਼ਨ ਕਿ ਜੀ ਭਗਤ ਸਿੰਘ ਨੇ ਦੇਸ਼ ਆਜ਼ਾਦ ਕਰਾਇਆ, ਬਾਬਾ ਸਾਹਿਬ ਨੇ ਸੰਵਿਧਾਨ ਦੇ ਕੇ ਦੇਸ਼ ਨੂੰ ਜਿਹੜਾ ਉਹ ਹੱਕ ਦਿਵਾਏ ਸਾਨੂੰ। ਸੋ ਮਤਲਬ ਇਹ ਹੈ ਵੀ ਉਸ ਸਾਰੇ ਦੇ ਨਾਇਕ ਵੀ ਬਦਲ ਗਏ, ਉਸ ਸਾਰੇ ਦਾ ਨੈਰੇਟਿਵ ਵੀ ਬਦਲ ਗਿਆ ਔਰ ਅੱਜ ਉੱਥੇ ਕੌਣ 1 ਬਿਲੀਅਨ 400 ਮਿਲੀਅਨ ਲੋਕਾਂ 'ਚੋਂ ਖਲੋ ਕੇ ਕਿਹੜਾ ਬੰਦਾ ਉੱਥੇ ਕਦੇ ਇਹ ਕਹਿ ਸਕੇਗਾ ਕਿ ਮੈਂ ਸਾਵਰਕਰ ਨਾਲ ਸਹਿਮਤ ਨਹੀਂ ਹੈ, ਮੈਂ ਗੋਡਸੇ ਨਾਲ ਸਹਿਮਤ ਨਹੀਂ ਹੈ, ਜਾਂ ਮੈਂ ਫॉर दैट ਰੀਜ਼ਨ ਇਹਨਾਂ ਦੀ ਇਸ ਨੀਤੀ ਨਾਲ ਸਹਿਮਤ। ਉਹ ਕਾਂਗਰਸ ਔਰ ਹਰ ਇੱਕ ਨੇ ਯਕੀਨੀ ਬਣਾਇਆ ਮੰਦਰ ਮੰਦਰ ਮੰਦਰ, ਬਨਾਰਸ ਦਾ ਕੋਰੀਡੋਰ ਜਿਹੜਾ ਉਹਨਾਂ ਨੇ ਕਿਹਾ ਜੀ 100 ਤੋਂ ਜ਼ਿਆਦਾ ਕਿ ਪਤਾ ਨਹੀਂ ਕਈਆਂ ਨੇ ਤਾਂ ਹਜ਼ਾਰਾਂ 'ਚ ਮੰਦਰ ਢਾਹ ਕੇ ਉਹ ਕੋਰੀਡੋਰ ਬਣਾਇਆ ਜੀ। ਅਭਿਲੇਖ ਯਾਦਵ ਜਿਹੜਾ ਉੱਥੇ ਯਾਤਰਾ ਦੇ ਲਈ ਜਾਂਦਾ ਹੈ ਦੱਸਣ ਦੇ ਲਈ ਕਿ ਵੀ ਮੈਂ ਪੂਰਾ। ਸੋ ਇਹੀ ਹਾਲ ਜਿਹੜਾ ਬਾਕੀ ਧਿਰਾਂ ਦਾ ਵੀ ਜਿੱਥੇ ਜਿੱਥੇ ਵੀ ਅਸੀਂ ਦੇਖਦੇ ਹਾਂ ਕਿ ਆਲਰੇਡੀ ਹੁਣ ਕੱਲ ਨੂੰ ਉੱਥੇ ਕੋਈ ਹੋਰ ਪਾਰਟੀ ਵੀ ਬਣ ਜਾਏ ਉਹ ਹਿੰਦੂਤਵਾ ਦੇ ਏਜੰਡੇ ਨੂੰ ਦੇ ਥੱਲੇ ਹੀ ਗੱਲ ਕਰੇਗੀ। ਇੰਨਾ ਕੁ ਹੋਏਗਾ ਕਿ ਭਾਈ ਕਿਸੇ ਨੂੰ ਲੱਗੇਗਾ ਕਿ ਜੀ ਇਹਨਾਂ ਨੇ ਸਿੱਧੀ ਮੌਬ ਲਿੰਚਿੰਗਸ ਨਹੀਂ ਕੀਤੀਆਂ, ਲੇਕਿਨ ਏਜੰਡਾ ਹੁਣ ਉੱਥੇ ਹਿੰਦੂ ਇਹ ਨਹੀਂ ਵੀ ਇਹ ਭਾਰਤ ਹਿੰਦੂ ਰਾਸ਼ਟਰ ਬਣਨ ਵੱਲ ਜਾ ਰਿਹਾ। ਕਈ ਵਾਰੀ ਇਹ ਫਰੇਜ਼ ਆਲਰੇਡੀ ਉਹ ਬਣ ਚੁੱਕਾ ਔਰ ਸਾਰੀਆਂ ਪਾਲਿਸੀਜ਼ ਸਾਰੀਆਂ ਹੀ ਪੋਲੀਟੀਕਲ ਧਿਰਾਂ ਉਸ ਦੇ ਉੱਤੇ ਹੀ ਜਿਹੜੀਆਂ ਨੇ ਉਹ ਪਹਿਰਾ ਦਿੰਦੀਆਂ ਨੇ, ਇਹ ਸਾਬਤ ਕਰਦੀਆਂ ਨੇ ਕਿ ਅਸੀਂ ਇਸ ਹਿੰਦੂ ਰਾਸ਼ਟਰ 'ਚ ਰਹਿੰਦੇ ਹਾਂ, ਤੁਹਾਡੇ ਨਾਲੋਂ ਜ਼ਿਆਦਾ ਪੱਕੇ ਹਿੰਦੂਤਵ ਹੀ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਵਿਊਅਰਸ ਇੱਥੇ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਜਿਹੜੀ ਪੰਜਾਬ ਦੇ ਇਲੈਕਸ਼ਨ ਰਿਜ਼ਲਟਸ ਨੇ ਉਹਨਾਂ ਦੇ ਉੱਤੇ ਅਗਲੇ ਸੈਗਮੈਂਟ ਦੇ ਵਿੱਚ ਫੋਕਸ ਕਰਾਂਗੇ। ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ।